ਨਸਲਕੁਸ਼ੀ ਸਿੱਧੇ ਤੌਰ ਤੇ ਸਰਕਾਰ ਹੀ ਕਰਦੀ ਹੈ, ਚਾਹੇ ਮਾਰਨ ਵਾਲੇ ਆਮ ਲੋਕ ਹੋਣ। ਕਿ ਜਦੋਂ ਵੀ ਕਿਸੇ ਲੀਡਰ ਦੀ ਕੁਰਸੀ ਡਾਊਨ ਹੁੰਦੀ ਹੈ ਨਾ, ਨਸਲਕੁਸ਼ੀ ਦੇ ਵਰਤਾਰੇ ਉਦੋਂ ਜ਼ਿਆਦਾ ਵਾਪਰਦੇ ਆ ਔਰ ਉਹ ਉਦੋਂ ਹਾਈਲਾਈਟ ਵੀ ਜ਼ਿਆਦਾ ਹੁੰਦੇ ਆ। ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਆ, ਸਾਡਾ ਜਿਹੜਾ ਮੀਡੀਆ ਵਾ, ਇਹ ਸਾਨੂੰ ਵਹਿਮ ਆ ਕਿ ਉਹ ਆਜ਼ਾਦ ਆ ਜਾਂ ਸਾਡੇ ਭਲੇ ਲਈ ਬਣਿਆ, ਰੈਦਰ ਦੈਨ ਉਹ ਸਾਨੂੰ ਕੰਟਰੋਲ ਕਰਨ ਲਈ ਬਣਿਆ। ਹਵਾ ਹੀ ਇਦਾਂ ਦੀ ਕ੍ਰੀਏਟ ਕੀਤੀ ਜਾਂਦੀ ਆ, ਔਰਾ ਹੀ ਇਦਾਂ ਦਾ ਕ੍ਰੀਏਟ ਕੀਤਾ ਜਾਂਦਾ ਮੀਡੀਆ ਦੇ ਰਾਹੀਂ, ਜਾਂ ਪ੍ਰਿੰਟ ਹੈ ਚਾਹੇ ਉਹ ਡਿਜੀਟਲ ਹੈ, ਕਿ ਸਿਰਫ ਅਸੀਂ ਚੰਗੇ ਆ, ਜਾਂ ਜਿਹੜੇ ਲੀਡਰ ਉਹਨਾਂ ਦੀ ਸਪੀਚ ਇਦਾਂ ਦੀ ਦਿੱਤੀ ਜਾਂਦੀ ਅਸੀਂ ਚੰਗੇ ਆ ਤੇ ਦੂਜੇ ਗਲਤ ਆ। ਇਹਦੇ ਨਾਲ ਕੀ ਹੁੰਦਾ ਵਾ ਕਿ ਸਮੇਂ ਦੇ ਨਾਲ ਹੌਲੀ ਹੌਲੀ ਜਿਹੜੇ ਕਿਲਰਸ ਆ ਉਹਨਾਂ ਦੇ ਦਿਮਾਗ ਦੇ ਵਿੱਚ ਪੱਕਾ ਹੋਣ ਲੱਗ ਪੈਂਦਾ ਹੈ ਕਿ ਇਹ ਜਿਹੜੀ ਧਿਰ ਆ ਇਹ ਸਾਡੀ ਵਿਰੋਧੀ ਹੈ ਜਾਂ ਸਾਡੀ ਦੁਸ਼ਮਣ ਆ। ਜਿਹੜੇ ਜੀਨੋਸਾਈਡ ਦੇ ਕਾਰਨ ਆ ਉਹਦੇ ਵਿੱਚ ਸਭ ਤੋਂ ਵੱਡੀ ਚੀਜ਼ ਇੱਕ ਮੰਨੀ ਜਾਂਦੀ ਹੈ ਮਾਨਸਿਕ ਤੌਰ ਤੇ ਜੀਨੋਸਾਈਡਲ ਇੰਪਲਸ, ਕਿ ਕਿਸੇ ਕੌਮ ਜਾਂ ਕਿਸੇ ਦਿਮਾਗ ਦੇ ਵਿੱਚ ਤੱਤ ਹੁੰਦਾ ਜੜ ਦੇ ਵਿੱਚ ਵੀ ਕਿਸੇ ਕੌਮ ਦੇ ਨਾਲ ਨਫ਼ਰਤ ਆ। ਮੀਡੀਆ ਉਹ ਸਾਨੂੰ ਬਾਰ-ਬਾਰ ਚੀਜ਼ ਜਿਹੜੀ ਆ ਪ੍ਰੋਜੈਕਟ ਕੀਤੀ ਜਾਂਦੀ ਹੈ, ਔਰ ਜਿਹੜੀ ਬਿਊਰੋਕ੍ਰੇਸੀ ਹੈ ਜਦੋਂ ਆਪਣੇ ਬਿਆਨ ਦਿੰਦੀ ਆ, ਪ੍ਰੈਸ ਕਾਨਫਰੰਸ ਕਰਦੀ ਆ, ਉਹ ਸਾਰੇ ਫਿਲਟਰ ਹੁੰਦੇ ਆ। ਆਪਾਂ ਨੂੰ ਲੱਗਦਾ ਨਾ ਵੀ ਉਹ ਸਿੱਧਾ ਦੱਸ ਰਹੇ, ਨਹੀਂ, ਕਿੰਨਾ ਕਹਿਣਾ, ਕਿੱਦਾਂ ਕਹਿਣਾ, ਕਦੋਂ ਕਹਿਣਾ, ਕਿੱਥੇ ਕਹਿਣਾ, ਉਹ ਸਾਰਾ ਕੁਝ ਜਿਹੜਾ ਵਾ ਉਹ ਪਲਾਨ ਕੀਤਾ ਹੁੰਦਾ। ਜਿਹੜੇ ਕਿਲਰਸ ਹੁੰਦੇ ਆ ਉਹ ਚਿਹਰੇ ਹੁੰਦੇ ਆ ਜਿਹੜੇ ਸਾਡੇ ਸਾਹਮਣੇ ਹੁੰਦੇ ਆ, ਜਿਨ੍ਹਾਂ ਨੂੰ ਅਸੀਂ ਪਛਾਣ ਸਕਦੇ ਆ, ਪਰ ਉਹਨਾਂ ਦੀ ਡੋਰ ਉੱਤੋਂ ਕਿਤੋਂ ਚੱਲ ਰਹੀ ਹੁੰਦੀ ਆ, ਪਰ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ। ਔਰ ਸਿੱਧੇ ਰੂਪ ਦੇ ਵਿੱਚ ਜਿਹੜੇ ਲੀਡਰਸ਼ਿਪ ਆ ਜਿਹੜੀ ਇਹ ਸਾਰੀ ਪਲਾਨਿੰਗ ਨੂੰ ਮੈਨੀਪੂਲੇਟ ਕਰਦੀ ਆ ਜਾਂ ਆਰਗੇਨਾਈਜ਼ ਕਰਦੀ ਹੈ, ਸਿੱਧੇ ਰੂਪ ਦੇ ਵਿੱਚ ਜੋੜਿਆ ਨਹੀਂ ਜਾ ਸਕਦਾ, ਜਿਹਦੇ ਕਰਕੇ ਜਿਹੜੇ ਮਾਰਨ ਵਾਲੇ ਨੇ ਉਹ ਭੀੜ ਮੈਂਟੈਲਿਟੀ ਕਰਕੇ ਵੱਜ ਜਾਂਦੇ ਨੇ, ਤੇ ਜਿਹੜੇ ਉੱਪਰ ਪਲਾਨਿੰਗ ਕਰਨ ਵਾਲੇ ਹੁੰਦੇ ਨੇ ਉਹ ਕਹਿੰਦੇ ਜੀ ਇਹ ਤਾਂ ਲੋਕਾਂ ਨੇ ਕੀਤਾ, ਗੁੱਸੇ 'ਚ ਆ ਕੇ, ਕਿਸੇ ਧਿਰ ਨੇ ਕੀਤਾ ਹੀ ਨਹੀਂ। ਸਭ ਤੋਂ ਪਹਿਲਾਂ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੀ ਚੀਜ਼ ਤਾਂ ਇਹ ਕਿ ਮੈਂ ਇਹਨਾਂ ਸਾਰੇ ਵਿਦਿਆਰਥੀਆਂ ਦਾ ਧੰਨਵਾਦੀ ਹਾਂ ਕਿ ਜਿਹੜਾ ਉਹਨਾਂ ਨੇ ਨਸਲਕੁਸ਼ੀ ਦੇ ਬਾਰੇ ਇਹ ਸੈਮੀਨਾਰ ਰੱਖਿਆ, ਕਿਉਂਕਿ ਨਸਲਕੁਸ਼ੀ ਦੇ ਬਾਰੇ ਸਭ ਤੋਂ ਵੱਡੀ ਤੇ ਜ਼ਰੂਰੀ ਚੀਜ਼ ਇਹ ਹੈ ਕਿ ਜਿਹੜੀ ਕੌਮ ਆਪਣੀ ਨਸਲਕੁਸ਼ੀ ਭੁੱਲ ਜਾਂਦੀ ਹੈ, ਤੁਸੀਂ ਉਸ ਚੀਜ਼ ਨੂੰ ਦੁਬਾਰਾ ਹੋਣ ਦੇ ਲਈ ਰਾਹ ਪੱਧਰਾ ਕਰਦੇ ਜੇ। ਸੋ ਇਸ ਕਰਕੇ ਜਿਹੜਾ ਇੱਕ ਅਸੀਂ ਆਮ ਸਿੱਖ ਸਲੋਗਨ ਵਰਤਦੇ ਹਾਂ ਕਿ ਨੈਵਰ ਫੋਰਗੇਟ 1984, ਉਹ ਤੁਹਾਡੇ ਦਿਮਾਗ ਦੇ ਵਿੱਚ ਜ਼ਿਹਨੀ ਤੌਰ ਦੇ ਉੱਤੇ ਹਮੇਸ਼ਾ ਉਕਰਿਆ ਰਹਿਣਾ ਚਾਹੀਦਾ। ਸੋ ਅੱਜ ਵੈਸੇ ਤਾਂ ਨਸਲਕੁਸ਼ੀ ਦਾ ਜਿਹੜਾ ਵਰਤਾਰਾ ਹੈ ਉਹ ਉਹਦੀ ਜਿਹੜੀ ਡਿਮੈਂਸ਼ਨ ਆ ਬਹੁਤ ਵੱਡੀ ਹੈ, ਪਰ ਮੈਂ ਇੱਕ ਤਾਂ ਛੋਟੀ ਜਿਹੀ ਜਿਹੜੀ ਟਰਮ ਆ ਜੀਨੋਸਾਈਡ ਤੇ UN ਦੀ ਜਿਹੜੀ ਡੈਫੀਨੇਸ਼ਨ ਆ 2 ਮਿੰਟ ਉਹਦੇ ਬਾਰੇ ਬੋਲਾਂਗਾ। ਉਸ ਤੋਂ ਬਾਅਦ ਇਹਦੇ ਵਿੱਚ ਜਿਹੜੇ ਮਾਨਸਿਕ ਪੱਖ ਨੇ ਜੀਨੋਸਾਈਡ ਦੇ ਵਰਤਾਰੇ ਦੇ ਵਿੱਚ, ਉਹਨਾਂ ਬਾਰੇ ਤੁਹਾਡੇ ਨਾਲ ਵਿਚਾਰ ਕਰਾਂਗਾ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਇਹ ਜੀਨੋਸਾਈਡ ਟਰਮ ਆਈ ਕਿੱਥੋਂ। ਇੱਕ ਪੋਲੈਂਡ ਦਾ ਯਹੂਦੀ ਸੀ ਰਫੇਲ ਲੈਮਕਿਨ, ਉਹਦੀ ਇੱਕ ਕਿਤਾਬ ਆਈ ਸੀ ਸਨ 1944 ਦੇ ਵਿੱਚ, ਐਕਸਿਸ ਰੂਲ ਇਨ ਆਕੂਪਾਈਡ ਯੂਰਪ। ਉਹਦੇ ਵਿੱਚ ਉਹਨੇ ਗ੍ਰੀਕ ਭਾਸ਼ਾ ਦਾ ਜਿਹੜਾ ਲਫ਼ਜ਼ ਹੈ ਜੀਨਸ ਤੇ ਲੈਟਿਨ ਦਾ ਸਾਈਡ, ਜੀਨਸ ਤੋਂ ਭਾਵ ਹੈ ਕੋਈ ਟਰਾਈਬ ਜਾਂ ਕਬੀਲਾ, ਤੇ ਸਾਈਡ ਦਾ ਮਤਲਬ ਮਾਰਨਾ, ਉਹਨਾਂ ਨੂੰ ਮਿਕਸ ਕਰਕੇ ਸਭ ਤੋਂ ਪਹਿਲੀ ਵਾਰ ਜਿਹੜੀ ਟਰਮ ਸੀਗੀ ਜੀਨੋਸਾਈਡ ਉਹ ਡਰਾਈਵ ਕੀਤੀ। ਇਹਦੀ ਮੋਟੇ ਰੂਪ ਦੇ ਵਿੱਚ ਇਹਦੀ ਵਿਆਖਿਆ ਇਹ ਹੈ ਕਿ ਕਿਸੇ ਵੀ ਪਛਾਣ ਨੂੰ ਮਿੱਥ ਕੇ ਖਤਮ ਕਰਨਾ। ਇੱਥੇ ਤੁਸੀਂ ਇੱਕ ਚੀਜ਼ ਸਮਝੋ ਕਿ ਖਤਮ ਕਰਨ ਦਾ ਮਤਲਬ ਇਕੱਲਾ ਸਰੀਰ ਨਹੀਂ ਹੁੰਦਾ, ਖਤਮ ਕਰਨ ਦੇ ਬਹੁਤ ਸਾਰੇ ਪੱਖ ਹੁੰਦੇ ਨੇ। ਉਹਦੇ ਵਿੱਚ ਜਿਹੜਾ ਇਹ ਸਾਰਾ ਵਰਤਾਰਾ ਹੈ ਉਹਦੇ ਵਿੱਚ ਮਾਨਸਿਕ ਪੱਧਰ ਦੇ ਉੱਤੇ ਜੇ ਆਪਾਂ ਮੋਟੀ ਗੱਲ ਕਰੀਏ ਤਾਂ ਜਿਹੜੇ ਮਾਰਨ ਵਾਲੇ ਨੇ ਉਹਨਾਂ ਦੇ ਦਿਮਾਗ ਦੇ ਵਿੱਚ, ਜੇ ਆਪਾਂ ਇੱਕ ਲਾਈਨ ਦੇ ਵਿੱਚ ਕੋਈ ਸਿਧਾਂਤ ਘੜਨਾ ਹੋਵੇ ਤਾਂ ਉਹਦਾ ਕੰਮ ਹੁੰਦਾ ਹੈ ਕਿ ਕਤਲ ਕਰਨ ਵਾਲੀ ਪੀੜਤ ਧਿਰ, ਉਹਦੀ ਸਮੁੱਚੀ ਮਾਨਸਿਕਤਾ, ਸਮੁੱਚੇ ਸਿਧਾਂਤ ਨੂੰ ਖਤਮ ਕਰਨਾ, ਔਰ ਉਹਨੂੰ ਖਤਮ ਕਰਕੇ ਕਾਤਲ ਧਿਰ ਦਾ ਜਿਹੜਾ ਸਿਧਾਂਤ ਆ ਉਹਨੂੰ ਖੜਾ ਕਰਨਾ। ਇਹਦੇ ਵਿੱਚ 2 ਚੀਜ਼ਾਂ ਹੁੰਦੀਆਂ ਨੇ ਜੀ। 8 ਖੇਤਰ ਨੇ ਜਿਹੜੀ ਧਿਰ ਜਦੋਂ ਸਾਨੂੰ ਕੋਈ ਮਾਰਦੀ ਆ ਉਹਦੇ ਦਿਮਾਗ ਦੇ ਵਿੱਚ, ਕਾਤਲ ਜਿਹੜਾ ਧਿਰ ਆ ਉਹਦੇ ਦਿਮਾਗ ਦੇ ਵਿੱਚ ਕਤਲ ਕਰਨ ਵਾਲੀ ਜਿਹੜੀ ਧਿਰ ਆ, ਜਿਹਨੂੰ ਮਾਰਿਆ ਜਾਂਦਾ, ਜਿਹੜੇ ਵਿਕਟਮਸ ਨੇ, ਉਹਨਾਂ ਦੀਆਂ 8 ਖੇਤਰ ਨੇ ਜਿਹੜੇ ਉਹਨਾਂ ਨੂੰ ਮੁੱਖ ਰੂਪ ਦੇ ਵਿੱਚ ਟਾਰਗੇਟ ਕੀਤਾ ਜਾਂਦਾ ਹੈ। ਉਹ ਜਿਹੜੀ ਪਲਾਨਿੰਗ ਹੈ ਸਮੁੱਚੇ ਵਰਤਾਰੇ ਦੀ ਉਹ ਇਸ ਤਰੀਕੇ ਨਾਲ ਹੁੰਦੀ ਹੈ। ਉਹਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਹੈ ਉਹ ਹੈ ਪੋਲੀਟੀਕਲ ਫੀਲਡ, ਰਾਜਨੀਤਿਕ ਖੇਤਰ, ਕਿ ਜਿਹੜਾ ਕੋਈ ਰਾਜਨੀਤਿਕ ਖੇਤਰ ਦੇ ਵਿੱਚ ਇਹਨਾਂ ਦਾ ਬੰਦਾ ਹੈ ਉਹਨੂੰ ਫੜੋ, ਡੀਫੇਮ ਕਰੋ ਜਾਂ ਮਾਰੋ, ਔਰ ਉਹਦੇ ਬਰਾਬਰ
ਉਹਨਾਂ ਦੀਆਂ ਧਿਰਾਂ ਦੇ ਵਿੱਚ ਹੀ ਉਹ ਬੰਦੇ ਖੜੇ ਕਰੋ ਜਿਹੜੇ ਵੇਖਣ ਦੇ ਵਿੱਚ ਤਾਂ ਸਾਡੇ ਵਰਗੇ ਲੱਗਦੇ ਨੇ ਪਰ ਉਹ ਹੁੰਦੇ ਕਾਤਲਾਂ ਦੇ ਨੇ। ਔਰ ਇਹਦੀ ਐਗਜ਼ਾਮਪਲ ਸਾਨੂੰ ਅੱਜ ਦੱਸਣ ਦੀ ਲੋੜ ਨਹੀਂ ਵੀ ਸਾਡੀਆਂ ਜਿਹੜੀਆਂ ਕੋਈ ਵੀ ਰਾਜਨੀਤਿਕ ਧਿਰ ਆ ਜਿਹੜੀ ਪੰਜਾਬ ਦਾ ਹਾਮੀ ਹੁੰਦੀ ਹਾਮੀ ਵੀ ਭਰਦੀ ਹੈ, ਉਹਦੇ ਜਿਹੜੇ ਬੰਦੇ ਨੇ ਉਹ ਸਾਡੇ ਕਿੰਨੇ ਕੁ ਨੇ ਤੇ ਦਿੱਲੀ ਦੇ ਕਿੰਨੇ ਕੁ ਨੇ। ਉਸ ਤੋਂ ਬਾਅਦ ਆ ਜਾਂਦਾ ਜੀ ਸੋਸ਼ਲ ਫੀਲਡ। ਸੋਸ਼ਲ ਫੀਲਡ ਦਾ ਜਿਹੜਾ ਵਰਤਾਰਾ ਹੈ ਉਹ ਅਸੀਂ ਖੁੱਲੇ ਰੂਪ ਦੇ ਵਿੱਚ ਸੰਨ 1978 ਤੋਂ ਲੈ ਕੇ 95 ਤੱਕ ਵੀ ਵੇਖਿਆ ਔਰ ਹੁਣ ਵੀ ਵੇਖ ਰਹੇ ਹਾਂ। ਉਹਦਾ ਸਿੱਧਾ ਹਿਸਾਬ ਇਹ ਹੈ ਕਿ ਉਸ ਪਨੀਰੀ ਨੂੰ ਜਿਹਦੇ ਵਿੱਚ ਹੁਣ ਤੁਸੀਂ ਜਿਹੜੀ ਸਟੇਜ 'ਚ ਬੈਠੇ ਜੇ, ਉਹ ਬੱਚਿਆਂ ਨੂੰ ਚੁਣਨਾ, ਉਹਨਾਂ ਨੂੰ ਟਾਰਗੇਟ ਕਰਨਾ ਜਿਹੜੇ ਕੱਲ੍ਹ ਨੂੰ ਕਿਸੇ ਕੌਮ ਦਾ ਇੰਟੈਲੈਕਟ ਬਣ ਸਕਦੇ ਨੇ, ਉਹਦਾ ਮਾਨਸਿਕ ਤੌਰ ਦੇ ਉੱਤੇ ਬ੍ਰੇਨ ਬਣ ਸਕਦੇ ਨੇ ਔਰ ਉਹਦਾ ਸਰਮਾਇਆ ਬਣ ਸਕਦੇ ਨੇ, ਉਹਨਾਂ ਨੂੰ ਟਾਰਗੇਟ ਕਰਨਾ, ਉਹਨਾਂ ਦੀ ਪਛਾਣ ਖਤਮ ਕਰਨਾ। ਉਸ ਤੋਂ ਬਾਅਦ ਕਲਚਰਲ ਫੀਲਡ। ਕਲਚਰਲ ਫੀਲਡ ਦੇ ਵਿੱਚ ਕੀ ਆਉਂਦਾ ਹੈ ਕਿ ਜਿਹੜਾ ਕਿਸੇ ਕੌਮ ਨੂੰ ਰਿਪਰੈਜ਼ੈਂਟ ਕਰਦਾ ਹੈ, ਸੱਭਿਆਚਾਰਕ ਖਿੱਤੇ ਦੇ ਵਿੱਚ ਕੋਈ ਵੀ ਚੀਜ਼, ਸਾਡੀ ਬੋਲੀ, ਸਾਡਾ ਪਹਿਰਾਵਾ, ਸਾਡੀ ਸ਼ੈਲੀ। ਇਹਦੀ ਆਪਾਂ ਐਗਜ਼ਾਮਪਲ ਦੇਖੀ ਹੈ ਕਿ ਮੈਂ ਮਾਝੇ ਤੋਂ ਆਉਣਾ, ਤਰਨਤਾਰਨ ਇਲਾਕੇ ਦੇ ਵਿੱਚੋਂ। ਸਾਡੇ ਵੇਲੇ ਜਦੋਂ ਅਸੀਂ ਛੋਟੇ ਸੀ, ਬਜ਼ੁਰਗ ਦੱਸਦੇ ਹੁੰਦੇ ਸੀ ਵੀ 14 ਸਾਲ ਤੋਂ ਉੱਪਰ ਜਿਹਦੇ ਸਿਰ ਦੇ ਉੱਤੇ ਕੇਸਰੀ ਦਸਤਾਰ ਲੱਭਦੀ ਸੀ ਉਹਨੂੰ ਚੁੱਕ ਲਿਆ ਜਾਂਦਾ ਸੀ। ਉਦੋਂ ਉਹ ਦਾੜੀ ਕੇਸ ਹੈਗੇ ਜਾਂ ਨਹੀਂ ਹੈਗੇ, ਸਿਰਫ ਤੁਹਾਡਾ ਪਹਿਰਾਵਾ, ਤੁਹਾਡੇ ਸਿਰ ਦੀ ਕੇਸਰੀ ਦਸਤਾਰ, ਉਹ ਪਛਾਣ ਹੀ ਤੁਹਾਨੂੰ ਮਾਰਨ ਲਈ ਕਾਫੀ ਸੀ। ਔਰ ਇਹਦਾ ਇੱਕ ਹੋਰ ਪੱਖ ਇਹ ਹੈ ਕਿ ਸਾਨੂੰ ਤਾਂ ਮਾਰਿਆ ਜਾਂਦਾ ਸੀ ਪਰ ਆਪਰੇਸ਼ਨ ਨਾਈਟ ਡੋਮੀਨੈਂਸ ਦੇ ਨਾਂ ਦੇ ਉੱਤੇ, ਅਖੌਤੀ ਸੱਭਿਆਚਾਰ ਦੇ ਨਾਂ ਦੇ ਉੱਤੇ, ਸਰਕਾਰੀ ਸੰਦ, ਲੱਚਰ ਗੀਤ, ਇਹ ਜਿਹੜਾ ਲੱਚਰਤਾ ਇਹ ਸਾਨੂੰ ਪਰੋਸੀ ਗਈ, ਜਿਹੜੀ ਸਰਕਾਰ ਨੇ ਪਰੋਸੀ। ਔਰ ਉਹਦਾ ਇੱਕ ਪਿੱਛੇ ਜਿਹਾ ਲੰਬਰਦਾਰ ਅਸੀਂ ਦੇਖਿਆ ਵੀ ਜਿਹੜਾ ਸਾਡੀ ਮਾਂ ਬੋਲੀ ਦੀ ਖੁੱਲ੍ਹ ਕੇ ਵਿਰੋਧਤਾ ਕਰ ਰਿਹਾ ਸੀ। ਉਸ ਤੋਂ ਬਾਅਦ ਆ ਜਾਂਦਾ ਜੀ ਵਿੱਤੀ ਸਾਧਨ। ਬਹੁਤ ਸਾਰੇ ਵੀਰਾਂ ਭੈਣਾਂ ਨੂੰ ਲੱਗਦਾ ਹੈਗਾ ਕਿ ਸ਼ਾਇਦ ਜਿਹੜਾ 84 ਦਾ ਨਸਲਕੁਸ਼ੀ ਦਾ ਵਰਤਾਰਾ ਹੈ ਉਹ ਸਿਰਫ ਸਾਨੂੰ ਸਰੀਰਕ ਤੌਰ 'ਤੇ ਮਾਰਨ ਲਈ ਕੀਤਾ ਗਿਆ। ਨਹੀਂ, ਟਰਾਂਸਪੋਰਟ ਜਿਹੜੀ ਸੀਗੀ ਉਹਦੇ ਵਿੱਚ ਸਿੱਖਾਂ ਦਾ ਬੜਾ ਵੱਡਾ ਯੋਗਦਾਨ ਸੀਗਾ, ਬੜੇ ਸੋਲਿਡ ਸੀ। ਵਿੱਤੀ ਤੌਰ ਦੇ ਉੱਤੇ ਇੱਕ ਤੁਸੀਂ ਕੈਂਪਾ ਕੰਪਨੀ ਦਾ ਸ਼ਾਇਦ ਨਾਮ ਸੁਣਿਆ ਹੋਵੇਗਾ, ਜਿਹੜੀ ਕੋਲਡ ਡਰਿੰਕ ਬਣਾਉਂਦੀ ਹੈ। ਜੇ 84 ਦਾ ਵਰਤਾਰਾ ਨਾ ਵਾਪਰਦਾ ਤਾਂ ਸ਼ਾਇਦ ਇੰਡੀਆ ਦੇ ਵਿੱਚ ਉਹ ਕੋਕਾ ਕੋਲਾ ਦੇ ਟੱਕਰ ਦੀ ਹੁੰਦੀ। ਉਹ ਸਰਦਾਰ ਦੀ ਸੀ ਔਰ ਉਹਨੂੰ ਇਸ ਚੀਜ਼ ਦੀ ਸਜ਼ਾ ਵੀ ਦਿੱਤੀ ਗਈ। ਏਅਰ ਫੋਰਸ ਦੇ ਵਿੱਚ ਸਾਡੀ ਜਿਹੜੀ ਗਿਣਤੀ ਸੀ ਉਹਨੂੰ ਕੰਟਰੋਲ ਕੀਤਾ ਗਿਆ। ਉਸ ਤੋਂ ਇਲਾਵਾ ਇਹ ਸਾਰੇ ਜਿਹੜਾ ਹੋਲੋਕਾਸਟ ਦਾ ਪੀਰੀਅਡ ਚੱਲ ਰਿਹਾ ਸੀਗਾ ਜੀਨੋਸਾਈਡ ਦਾ, ਉਹਦੇ ਦੌਰਾਨ ਸਾਡੇ ਹੋਰ ਵੀ ਜਿਹੜੇ ਵਿੱਤੀ ਸਾਧਨ ਸੀਗੇ ਉਹਨਾਂ ਦੀ ਜਿਹੜੀ ਰੱਜ ਕੇ ਜਿਹੜੀ ਆ ਲੁੱਟ ਖਸੁੱਟ ਜਿਹੜੀ ਉਹ ਕੀਤੀ ਗਈ। ਉਸ ਤੋਂ ਬਾਅਦ ਸਾਡਾ ਅਗਲਾ ਖੇਤਰ ਆਉਂਦਾ ਜੀ ਬਾਇਓਲੋਜੀਕਲ ਫੀਲਡ। ਉਹਦੇ ਵਿੱਚ ਜਿਹੜਾ ਕਿਸੇ ਬੀਬੀ ਦੀ ਬੇਪਤੀ ਕਰਨਾ, ਇਹ ਆਪਣੇ ਆਪ ਦੇ ਵਿੱਚ ਇੱਕ ਖੋਜ ਦਾ ਵੱਖਰਾ ਵਿਸ਼ਾ ਹੈ ਔਰ ਇਹਦੇ ਬਾਰੇ ਕਾਫੀ ਜਿਹੜੀ ਰਿਸਰਚ ਹੋ ਚੁੱਕੀ ਹੈ ਕਿ ਜਦੋਂ ਕਿਸੇ ਕੌਮ ਦਾ ਜੀਨੋਸਾਈਡ ਕੀਤਾ ਜਾਂਦਾ ਹੈ ਤਾਂ ਉਹਦੇ ਪਿੱਛੇ ਜਿਹੜਾ ਟੌਰਚਰ ਕੀਤਾ ਜਾਂਦਾ ਜਾਂ ਜਿਹੜਾ ਬੀਬੀਆਂ ਦਾ ਰੇਪ ਕੀਤਾ ਜਾਂਦਾ ਉਹਦੇ ਪਿੱਛੇ ਕੀ ਸਾਈਕੋਲੋਜੀ ਹੁੰਦੀ ਹੈ। ਇਸ ਬਾਇਓਲੋਜੀਕਲ ਇਫੈਕਟ ਹੁੰਦਾ ਤੁਹਾਡੀ ਨਸਲ ਦੇ ਨਾਲ ਨਫ਼ਰਤ ਨੂੰ ਜ਼ਾਹਰ ਕਰਨਾ, ਤੁਹਾਡੀ ਨਸਲ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਜਾਂ ਤੁਹਾਡੀ ਨਸਲ ਦੇ ਲਈ ਹੀ ਨਫ਼ਰਤ ਰੱਖਣੀ। ਔਰ ਜਿਹੜੀ ਸਾਡੀ ਇੱਥੋਂ ਮਾਈਗ੍ਰੇਸ਼ਨ ਆ ਉਹ ਬਾਇਓਲੋਜੀਕਲ ਡਿਸਪਲੇਸਮੈਂਟ ਦੇ ਖੇਤਰ ਦੇ ਵਿੱਚ ਆਉਂਦੀ ਹੈ ਕਿ ਹਾਲਾਤ ਇੱਦਾਂ ਦੇ ਪੈਦਾ ਕਰਦੇ ਨੇ। ਇੱਕ ਹੈਲਨ ਫੇਨ ਹੈ, ਉਹ ਚੰਗੀ ਜੀਨੋਸਾਈਡ ਦੀ ਵਿਦਵਾਨ ਮੰਨੀ ਜਾਂਦੀ ਹੈ। ਉਹਨੇ ਇੱਕ ਆਰਟੀਕਲ ਲਿਖਿਆ ਸੀਗਾ ਜੀਨੋਸਾਈਡ ਬਾਈ ਅਟਰੀਜਨ। ਉਹਦਾ ਮਤਲਬ ਹੈ ਕਿ ਕਿਸੇ ਨੂੰ ਮਾਰਨਾ ਨਹੀਂ, ਕੋਈ ਗਾਲ ਵੀ ਨਹੀਂ ਕੱਢਣੀ, ਪਰ ਤੁਸੀਂ ਹਾਲਾਤ ਇੱਦਾਂ ਦੇ ਪੈਦਾ ਕਰਦੇ ਨੇ ਕਿ ਬੰਦਾ ਉਹ ਜਗ੍ਹਾ ਛੱਡ ਕੇ ਚਲਾ ਜਾਏ। ਤੁਸੀਂ ਇਹ ਚੀਜ਼ ਸਾਰੇ ਮੇਰੇ ਭੈਣ ਭਰਾ ਛੋਟੇ ਜਿਹੇ ਇੱਕ ਚੀਜ਼ ਦਿਮਾਗ 'ਚ ਰੱਖੋ, ਕਦੀ ਵੀ ਮੂੰਹ ਇਹ ਨਹੀਂ ਕਹਿਣਾ ਕਿ ਇੱਥੇ ਰੱਖਿਆ ਕੀ ਹੈ। ਇਹ ਟਰਮ ਜੀਨੋਸਾਈਡ ਬਾਈ ਅਟਰੀਜਨ ਦਾ ਜਿਹੜਾ ਥਾਟ ਆ ਉਹਨੇ ਸਾਡੇ ਦਿਮਾਗ 'ਚ ਪਾਈ ਹੈ। ਸਾਡੇ ਬਜ਼ੁਰਗਾਂ ਦੇ ਜਦੋਂ ਸਿਰਾਂ ਦੇ ਮੁੱਲ ਪੈਂਦੇ ਸੀ, ਕਦੀ ਉਹਨਾਂ ਨੇ ਉਦੋਂ ਵੀ ਆਪਣਾ ਪੰਜਾਬ, ਆਪਣਾ ਖਿੱਤਾ ਨਹੀਂ ਛੱਡਿਆ। ਤੇ ਜਿਹੜਾ ਭਗੌੜਾ ਹੋ ਜਾਂਦਾ ਨਾ, ਸਿਰਫ ਇਸੇ ਕਰਕੇ ਭਗੌੜੇ ਦੀ ਕੋਈ ਥਾਂ ਨਹੀਂ ਹੁੰਦੀ, ਨਾ ਇੱਥੇ ਤੇ ਨਾ ਉੱਥੇ, ਕਿਉਂਕਿ ਜਦੋਂ ਤੁਹਾਨੂੰ ਸਟਰਗਲ ਮਿਲੇਗਾ ਤੁਸੀਂ ਉੱਥੋਂ ਵੀ ਭੱਜਣ ਦੀ ਕੋਸ਼ਿਸ਼ ਕਰੋਗੇ। ਸੋ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਉਸ ਤੋਂ ਬਾਅਦ ਅਗਲਾ ਆਉਂਦਾ ਜੀ ਫਿਜ਼ੀਕਲ ਐਕਸਟਰਮੀਨੇਸ਼ਨ, ਭਾਵ ਕਿ ਸਿੱਧੇ ਰੂਪ ਦੇ ਵਿੱਚ ਕਿਸੇ ਕੌਮ ਨੂੰ ਮਾਰਨਾ। ਹੁਣ ਇਹਦੇ ਵਿੱਚ ਤੁਸੀਂ ਇੱਕ ਚੀਜ਼ ਦੇਖੋ ਕਿ ਜਿਹੜਾ ਜੀਨੋਸਾਈਡ ਦਾ ਵਰਤਾਰਾ ਹੈ ਉਹ ਇੱਕ ਸਿੱਧਾ ਲੀਨੀਅਰ ਡਾਇਮੈਂਸ਼ਨ 'ਚ ਨਹੀਂ ਚੱਲਦਾ। ਇੱਕ ਵਿਦਵਾਨ ਨੇ ਗ੍ਰੈਗਰੀ ਸਟੈਂਟਨ, ਉਹਨਾਂ ਦੀਆਂ ਆਮ ਤੌਰ ਦੇ ਉੱਤੇ 8 ਸਟੇਜਿਸ ਨੇ ਜੀਨੋਸਾਈਡ ਦੀਆਂ, ਪਰ ਕੁਝ ਥਾਵਾਂ ਤੇ ਉਹਨਾਂ ਦੀਆਂ 10 ਸਟੇਜਿਸ ਦਾ ਵੀ ਜ਼ਿਕਰ ਮਿਲਦਾ ਹੈ।
ਉਹ ਇੱਕ ਤਰੀਕਾ ਹੁੰਦਾ ਹੈ ਜਿਹਨੂੰ ਫੋਲੋ ਕਰਕੇ ਜਿਹੜਾ ਜੀਨੋਸਾਈਡ ਕੀਤਾ ਜਾਂਦਾ ਹੈ, ਔਰ ਉਹ ਕਈ ਵਾਰੀ ਸਿੱਧੀਆਂ ਨਹੀਂ ਚੱਲਦੀਆਂ, ਸਟੈਪ ਬਾਈ ਸਟੈਪ ਨਹੀਂ ਚੱਲਦੀਆਂ, ਕਈ ਵਾਰੀ ਕਈ ਵਰਤਾਰੇ ਅੱਡ-ਅੱਡ ਥਾਵਾਂ ਦੇ ਉੱਤੇ ਇਕੱਠੇ ਚੱਲ ਰਹੇ ਹੁੰਦੇ ਆ। ਉਹਦੇ ਵਿੱਚ ਇੱਕ ਟਾਈਮ ਹੁੰਦਾ ਹੈ, ਉਹਨੂੰ ਕਹਿੰਦੇ ਹੋਲੋਕਾਸਟ, ਕਿ ਭਾਵ ਤੁਸੀਂ ਸਿਰਫ ਕਤਲ ਕਰਨਾ ਹੈ, ਜਿਸ ਤਰ੍ਹਾਂ ਸਾਡੇ ਨਾਲ ਨਵੰਬਰ ਦੇ ਵਿੱਚ ਕੀਤਾ ਗਿਆ। ਸੋ ਫਿਜ਼ੀਕਲ ਐਕਸਟਰਮੀਨੇਸ਼ਨ ਜਿਹੜੀ ਉਸ ਦਾਇਰੇ 'ਚ ਆਉਂਦੀ ਹੈ। ਉਸ ਤੋਂ ਬਾਅਦ ਹੁੰਦਾ ਰਿਲੀਜੀਅਸ ਫੀਲਡ, ਕਿ ਭਾਵ ਇਸ ਸਾਰੇ ਵਰਤਾਰੇ ਦੇ ਦੌਰਾਨ ਧਾਰਮਿਕ ਖੇਤਰ ਦੇ ਵਿੱਚ ਆਪਣੇ ਬੰਦੇ ਖੜੇ ਕਰਨੇ, ਉਹਨਾਂ 'ਚ ਘੁਸਪੈਠ ਕਰਨੀ। ਤੁਸੀਂ ਸਾਡੀਆਂ ਜਿੰਨੀਆਂ ਵੀ ਅੱਜ ਦੀ ਡੇਟ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਚਾਹੇ ਆਪਣੇ SGPC ਹੈ, ਚਾਹੇ ਹਰਿਆਣਾ ਦੀ ਹੈ, ਚਾਹੇ ਦਿੱਲੀ ਦੀ ਹੈ, ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਉਹ ਬੰਦੇ ਨੇ ਉਹ ਰਾਜਨੀਤਿਕ ਤੌਰ ਤੇ ਕਿੰਨਾ ਕੰਮ ਕਰ ਰਹੇ ਨੇ ਤੇ ਧਾਰਮਿਕ ਤੌਰ ਤੇ ਕਿੰਨੇ ਸੁਹਿਰਦ ਨੇ। ਉਸ ਤੋਂ ਬਾਅਦ ਆਉਂਦਾ ਜੀ ਮੋਰਲ ਡਿਬੇਸਮੈਂਟ, ਜਿਸ ਦੌਰ ਦੇ ਵਿੱਚੋਂ ਅਸੀਂ ਇਸ ਵਕਤ ਗੁਜ਼ਰ ਰਹੇ ਹਾਂ, ਕਿ ਪੀੜਤ ਧਿਰ ਨੂੰ ਮਾਨਸਿਕ ਤੌਰ ਤੇ ਖੋਖਲਾ ਕਰਨਾ। ਮੈਂ ਵੈਸੇ ਤਾਂ ਤੁਹਾਨੂੰ ਵਧਾਈ ਦੇਵਾਂਗਾ ਕਿ ਘੱਟੋ ਘੱਟ ਤੁਹਾਡੇ 'ਚ ਥਾਟ ਨਹੀਂ ਹੈਗਾ ਕਿ ਕਿਸੇ ਧਿਰ ਨੂੰ ਮਾਨਸਿਕ ਤੌਰ ਤੇ ਕਮਜ਼ੋਰ ਕਰ ਦੇਣਾ, ਔਰ ਉਹ ਤਾਂ ਕਿ ਉਹ ਬੰਦਾ ਤੁਹਾਡੇ ਸਾਹਮਣੇ ਸਿਰ ਨਾ ਚੁੱਕ ਸਕੇ। ਔਰ ਉਸ ਧਿਰ ਨੂੰ ਜਦੋਂ ਤੁਸੀਂ ਮਾਨਸਿਕ ਤੌਰ ਤੇ ਕਮਜ਼ੋਰ ਕਰ ਦਿੰਦੇ ਜੇ, ਫਿਰ ਉਹਨਾਂ ਨੂੰ ਇੰਨਾ ਕੁ ਮਜਬੂਰ ਕਰਨਾ ਕਿ ਤੁਸੀਂ ਆਪਣੇ ਆਪ ਨੂੰ ਉਹਨਾਂ ਦੇ ਹਿਸਾਬ ਨਾਲ ਡਿਫਾਈਨ ਕਰੋ। ਅਸੀਂ ਕੀ ਕਰਦੇ ਹਾਂ ਜੀ, ਦੂਜੇ ਨੂੰ ਖੁਸ਼ ਕਰਨ ਲਈ ਅਸੀਂ ਡੈਫੀਨੇਸ਼ਨ ਉਹਦੇ ਹਿਸਾਬ ਨਾਲ ਆਪਣੀ ਘੜਨ ਦੀ ਕੋਸ਼ਿਸ਼ ਕਰਦੇ ਹਾਂ, ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਉਹ ਕੌਣ ਹੁੰਦਾ ਬਈ ਸਾਨੂੰ ਪੁੱਛਣ ਵਾਲਾ? ਸਾਡੀਆਂ ਪਰੰਪਰਾਵਾਂ, ਸਾਡਾ ਇਖਲਾਕ, ਸਾਡੇ ਸਿਧਾਂਤ, ਉਹਦੀ ਡੈਫੀਨੇਸ਼ਨ ਅਸੀਂ ਤੈਅ ਕਰਾਂਗੇ, ਨਾ ਕਿ ਕੋਈ ਰਾਜ ਸੱਤਾ। ਸੋ ਇਸ ਸਾਰੇ ਵਰਤਾਰੇ ਦੇ ਵਿੱਚ ਇਹਦੇ 'ਚ ਦੋ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ, ਕਿ ਪਹਿਲੀ ਗੱਲ ਤਾਂ ਹੈ ਕਿ ਜਿਹੜੀ ਨਸਲਕੁਸ਼ੀ ਆ ਉਹਦਾ ਇੱਕ ਫੇਸ ਨਹੀਂ ਹੁੰਦਾ, ਔਰ ਦੂਸਰੀ ਚੀਜ਼ ਕਿਸੇ ਨੂੰ ਸਰੀਰਕ ਤੌਰ ਤੇ ਮਾਰਨਾ ਹੀ ਇਕੱਲੀ ਨਸਲਕੁਸ਼ੀ ਨਹੀਂ ਹੁੰਦੀ। ਉਹ ਸਮੁੱਚੇ ਵਰਤਾਰੇ ਦਾ ਇੱਕ ਹਿੱਸਾ ਤਾਂ ਹੋ ਸਕਦਾ ਹੈ, ਪਰ ਉਹ ਆਪਣੇ ਆਪ ਦੇ ਵਿੱਚ ਸਮੁੱਚਾ ਵਰਤਾਰਾ ਨਹੀਂ। ਉਸ ਤੋਂ ਬਾਅਦ ਇਹਦਾ ਕਾਨੂੰਨ ਕਿੱਦਾਂ ਬਣਿਆ? ਰਾਫੇਲ ਲੈਂਕਿਨ ਦੀ ਕਿਤਾਬ ਤੋਂ ਬਾਅਦ, ਉਹਦੀਆਂ ਕੋਸ਼ਿਸ਼ਾਂ ਤੋਂ ਬਾਅਦ, ਦਸੰਬਰ 1948 ਦੇ ਵਿੱਚ UN ਦੇ ਵਿੱਚ ਇੱਕ ਇੰਟਰਨੈਸ਼ਨਲ ਲਾਅ ਬਣਿਆ ਆਰਟੀਕਲ 2 ਦੇ ਅੰਡਰ। ਉਹਨੇ ਜਿਹੜਾ ਨਸਲਕੁਸ਼ੀ ਦਾ ਦਾਇਰਾ ਸੀਗਾ, ਉਹਦੇ ਵਿੱਚ ਜਿਹੜਾ ਕਾਨੂੰਨ ਬਣਾਇਆ, ਉਹਦੇ 'ਚ ਇਹ ਸੀਗਾ ਕਿ ਕਿਸੇ ਵੀ ਕੌਮ ਨੂੰ ਮਾਨਸਿਕ, ਤੁਸੀਂ ਇਹ ਚੀਜ਼ ਸਮਝੋ, ਸਰੀਰਕ ਤੌਰ ਤੇ ਤਾਂ ਜਿਹੜਾ ਕੰਮ ਹੋ ਰਿਹਾ ਮਾਨਸਿਕ ਆ ਗਏ ਆ। ਔਰ ਇੱਕ ਆਸਟ੍ਰੇਲੀਆ ਦੇ ਵਿੱਚ ਇੱਕ ਸਾਇੰਸ ਰਿਸਰਚ ਪਬਲਿਸ਼ ਹੋਈ ਸੀ ਵੀ ਜਿਹੜੀ ਵੀ ਧਿਰ ਦੇ ਇੱਕ ਬੱਚਾ ਹੈ, ਤੁਸੀਂ ਲੱਖ ਕੋਸ਼ਿਸ਼ ਕਰ ਲਓ, 5ਵੀਂ ਪੀੜ੍ਹੀ ਤੋਂ ਬਾਅਦ ਤੁਹਾਡੀ ਨਸਲ ਖਤਮ ਹੋ ਜਾਏਗੀ। ਤੁਸੀਂ ਕੁਛ ਕਰਕੇ ਵੇਖ ਲਓ, ਔਰ ਇਹਦਾ ਤੁਸੀਂ ਐਲਗੋਰਿਥਮ ਕੱਢ ਕੇ ਵੇਖ ਲਓ, ਤੇ ਤੁਸੀਂ ਅੰਕੜੇ ਪੜ੍ਹ ਕੇ ਹੈਰਾਨ ਹੋ ਜਾਓਗੇ। ਸੋ ਥੋੜ੍ਹਾ ਜਿਹਾ ਸਾਨੂੰ ਇਸ ਚੀਜ਼ ਬਾਰੇ ਵੀ ਵਿਚਾਰਨਾ ਪਊਗਾ। ਉਸ ਤੋਂ ਬਾਅਦ ਆਉਂਦਾ ਜੀ ਫੋਰਸਫੁਲੀ ਟਰਾਂਸਫਰਿੰਗ ਦਾ ਚਿਲਡਰਨ, ਭਾਵ ਕਿ ਬੱਚਿਆਂ ਨੂੰ ਆਪਣੀ ਮਾਂ ਭੋ ਤੋਂ ਦੂਰ ਕਰਨ ਦੇ ਲਈ ਮਜਬੂਰ ਕਰਨਾ। ਉਹਦੇ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਜਿਹੜੀ ਫਿਜ਼ੀਕਲ ਡਿਸਪਲੇਸਮੈਂਟ ਆ, ਕਿ ਜਿਹੜਾ ਸਾਡਾ ਪ੍ਰਵਾਸ ਦਾ ਵਰਤਾਰਾ, ਉਹ ਇਸੇ ਖੇਤਰ 'ਚ ਆਉਂਦਾ ਹੈ। ਪਰ ਇਹਦੇ ਵਿੱਚ ਇੱਕ ਚੀਜ਼ ਇਹ ਬਣੀ ਕਿ ਇੱਕ ਰੋਡੋਲਫ ਜੋਸਫ ਰਮਲ ਨਾਂ ਦਾ ਵਿਦਵਾਨ ਹੋਇਆ, ਜਿਹਨੇ ਯੇਲ ਯੂਨੀਵਰਸਿਟੀ ਦੇ ਵਿੱਚ, ਇੰਡੀਆਨਾ ਯੂਨੀਵਰਸਿਟੀ ਦੇ ਵਿੱਚ ਕਾਫੀ ਬੱਚਿਆਂ ਨੂੰ ਪੋਲੀਟੀਕਲ ਸਾਇੰਸ ਪੜ੍ਹਾਈ ਆ। ਉਹਨੇ ਇੱਕ ਟਰਮ ਦਿੱਤੀ ਸੀ ਕਿ ਡੈਮੋਸਾਈਡ। ਉਹਨੇ ਸਿੱਧਾ ਕਿਹਾ ਸੀ ਕਿ ਜਿਹੜੀ ਨਸਲਕੁਸ਼ੀ ਆ, that is a death directly by government but executed by individuals, ਕਿ ਨਸਲਕੁਸ਼ੀ ਸਿੱਧੇ ਤੌਰ ਤੇ ਸਰਕਾਰ ਹੀ ਕਰਦੀ ਹੈ, ਚਾਹੇ ਮਾਰਨ ਵਾਲੇ ਆਮ ਲੋਕ ਹੋਣ। ਸੋ ਪਰ ਇਹ ਚੀਜ਼ ਤਾਂ ਸੱਚ ਹੈ, ਇਸ ਦੇ ਉੱਤੇ ਸ਼ੱਕ ਕੋਈ ਨਹੀਂ। ਪਰ UN ਦੇ ਵਿੱਚ ਜਦੋਂ ਕਾਨੂੰਨ ਬਣਿਆ ਤਾਂ ਉਹਨਾਂ ਨੇ ਸਰਕਾਰ ਤੇ ਰਾਜਨੀਤਿਕ ਧਿਰਾਂ ਨੂੰ ਰਸ਼ੀਆ ਤੇ ਅਮਰੀਕਾ ਦੇ ਦਬਾਅ ਦੇ ਕਾਰਨ ਸਜ਼ਾ ਦੇ ਖੇਤਰ ਦੇ ਵਿੱਚੋਂ, ਭਾਵ ਉਹਨਾਂ ਦੇ ਕੇਸ ਨਾ ਚੱਲ ਸਕੇ, ਉਹਨਾਂ ਨੂੰ ਬਾਹਰ ਕਰਤਾ। ਉਸ ਤੋਂ ਬਾਅਦ ਇੱਕ ਆਰਟੀਕਲ 3 ਹੈ ਜੀ UN ਦਾ, ਤੁਸੀਂ ਉਹ ਪੜ੍ਹ ਕੇ ਵੇਖੋ ਤੇ ਆਪਣੇ ਹਾਲਾਤਾਂ ਬਾਰੇ ਵਿਚਾਰੋ ਕਿ ਵਾਕਈ ਕਿਸੇ ਨੂੰ ਸਜ਼ਾ ਹੋ ਰਹੀ ਹੈ। ਉਹਦੇ 'ਚ ਇਹ ਹੈ ਕਿ ਕਿਸੇ ਕੌਮ ਨੂੰ ਮਾਰਨਾ ਉਹ ਵੀ ਜੁਰਮ ਹੈ। ਕੌਨਸਪੀਰੇਸੀ ਕਰਨੀ, ਉਹਨੂੰ ਇੰਪਲੀਕੇਟ ਕਰਨਾ ਇੱਕ ਅੱਡ ਚੀਜ਼ ਹੈ। ਕੌਨਸਪੀਰੇਸੀ ਕਰਨੀ ਕਿਸੇ ਕੌਮ ਨੂੰ ਮਾਰਨ ਲਈ, ਉਹ ਵੀ ਜੀਨੋਸਾਈਡ ਦੇ ਦਾਇਰੇ 'ਚ ਆਉਂਦੀ ਹੈ। ਕਿਸੇ ਨੂੰ ਉਕਸਾਉਣਾ ਜੀਨੋਸਾਈਡ ਦੇ ਲਈ, ਉਹ ਵੀ ਇਸੇ ਦਾਇਰੇ 'ਚ ਆਉਂਦੀ ਹੈ। ਤੇ ਕਿਸੇ ਜੀਨੋਸਾਈਡ ਕਰਨ ਵਾਲੇ ਦੀ ਮਦਦ ਕਰਨਾ ਵੀ ਜ਼ੁਰਮ ਆ। ਪਰ ਅੱਜ ਤੱਕ ਅਸੀਂ 1984 ਤੋਂ ਵੇਖ ਰਹੇ, ਅਜੇ ਤੱਕ ਨਾ UN ਨੇ ਨਾ ਕਿਸੇ ਹੋਰ ਕਾਨੂੰਨ ਨੇ ਸਾਨੂੰ ਕਿਸੇ ਨੂੰ ਕੋਈ ਸਜ਼ਾ ਦਿੱਤੀ। ਹੁਣ ਆਪਾਂ ਅੱਗੇ ਆਉਂਦੇ ਹਾਂ ਕਿ ਜਿਹੜਾ ਮੇਰੇ ਇਸ ਲੇਖ ਦਾ ਮੁੱਖ ਮੰਤਵ ਆ, ਉਹ ਇਹ ਆ ਮਾਨਸਿਕ ਪੱਖ, ਕਿ ਜਿਹੜਾ ਨਸਲਕੁਸ਼ੀ ਦਾ ਵਰਤਾਰਾ ਹੁੰਦਾ ਉਹਦੇ 'ਚ ਕਿਹੜੇ ਮਾਨਸਿਕ ਪੱਖ ਇਨਵੋਲਵ ਹੁੰਦੇ ਆ। ਉਹਦੇ 'ਚ ਤੁਸੀਂ ਸਭ ਤੋਂ ਪਹਿਲਾਂ ਤਾਂ ਇਹ ਸਮਝੋ ਕਿ ਜਦੋਂ ਵੀ ਜੀਨੋਸਾਈਡ ਹੁੰਦਾ ਉਹਦੇ 'ਚ 4 ਧਿਰਾਂ ਹੁੰਦੀਆਂ। ਪਹਿਲੀ ਹੁੰਦੀ ਪਰਪੈਟਰੇਟਰਸ, ਭਾਵ ਕਾਤਲ। ਉਸ ਤੋਂ ਬਾਅਦ ਦੂਜੀ ਧਿਰ ਹੁੰਦੀ ਹੈ ਵਿਕਟਿਮਸ, ਜਿਨ੍ਹਾਂ ਦੇ ਨਾਲ ਜੀਨੋਸਾਈਡ ਹੁੰਦਾ।
ਤੀਸਰੀ ਧਿਰ ਹੁੰਦੀ ਹੈ ਬਾਇਸਟੈਂਡਰਸ, ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਤਮਾਸ਼ਬੀਨ। ਆਪਾਂ ਦੇਖਦੇ ਨਾ ਕੋਈ ਐਕਸੀਡੈਂਟ ਹੁੰਦਾ ਸੜਕ ਤੇ, ਕੋਈ ਬੰਦਾ ਮਦਦ ਕਰ ਰਿਹਾ ਹੁੰਦਾ, ਬਾਕੀ ਬਹੁਤੇ ਜਣੇ ਜਾਂ ਤੇ ਵੀਡੀਓ ਬਣਾ ਰਹੇ ਹੁੰਦੇ, ਚੁੱਪ ਕਰਕੇ ਲੰਘ ਜਾਂਦੇ। ਔਰ ਚੌਥੀ ਧਿਰ ਹੁੰਦੀ ਹੈ ਹੈਲਪਰਸ, ਜਿਹੜੇ ਮਦਦ ਕਰਦੇ ਆ। ਇਸ ਲਿਖ ਦੇ ਵਿੱਚ ਆਪਾਂ ਸਿਰਫ ਦੋ ਧਿਰਾਂ, ਪਰਪੈਟੇਟਰਸ ਤੇ ਬਾਇਸਟੈਂਡਰਸ, ਉਹਨਾਂ ਬਾਰੇ ਗੱਲ ਕਰਾਂਗੇ। ਉਹਨਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਦੱਸਾਂਗਾ ਕਿ ਇੱਕ ਵਿਦਵਾਨ ਆ ਟਿਮ ਮੇਸਨ, ਉਹਨੇ ਜੀਨੋਸਾਈਡ ਦੇ ਵਿੱਚ ਦੋ ਤਰ੍ਹਾਂ ਦੀ ਮਾਨਸਿਕਤਾ ਦਾ ਜ਼ਿਕਰ ਕੀਤਾ। ਇੱਕ ਹੁੰਦੇ ਇੰਟੈਂਸ਼ਨਲਿਸਟ, ਭਾਵ ਕਿ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਨਸਲਕੁਸ਼ੀ ਦਾ ਸਾਰਾ ਜਿਹੜਾ ਵਰਤਾਰਾ ਵਾ ਉਹਦੀ ਘਾਟ ਘੜੀ ਜਾਂਦੀ ਹੈ, ਕਿੱਥੇ ਕਰਨਾ, ਕਦੋਂ ਕਰਨਾ, ਕਿੱਦਾਂ ਕਰਨਾ। ਉਸ ਤੋਂ ਬਾਅਦ ਆ ਜਾਂਦੇ ਆ ਫੰਕਸ਼ਨਲਿਸਟ, ਜਿਹੜੇ ਕਿ ਇਹ ਸਾਰੇ ਵਰਤਾਰੇ ਨੂੰ ਅੰਜਾਮ ਦਿੰਦੇ ਆ, ਉਹਨਾਂ ਨੂੰ ਗਰਾਊਂਡ ਤੇ ਕੰਟਰੋਲ ਕਰਦੇ ਆ। ਹੁਣ ਇਹ ਜਿਹੜੇ ਪਰਪੇਟੇਟਰਸ ਆ, ਚਾਹੇ ਉਹ ਇੰਟੈਂਸ਼ਨਲਿਸਟ ਨੇ ਚਾਹੇ ਫੰਕਸ਼ਨਲਿਸਟ ਨੇ, ਉਹਨਾਂ ਦੇ ਵਿੱਚ ਤਿੰਨ ਧਿਰਾਂ ਹੁੰਦੀਆਂ ਨੇ। ਪਹਿਲੀਆਂ ਹੁੰਦੀਆਂ ਲੀਡਰਸ਼ਿਪ, ਜਿਹੜੇ ਇਹ ਸਾਰੇ ਵਰਤਾਰੇ ਦੀ ਘਾਟ ਘੜਦੇ ਨੇ, ਉਹ ਵੇਖਦੇ ਨੇ ਕਿ ਇਹ ਮੈਕੈਨਿਜ਼ਮ ਕਿੱਦਾਂ ਕਿੱਦਾਂ ਕੰਮ ਕਰੇਗਾ, ਔਰ ਵੱਡੇ ਰੂਪ ਦੇ ਵਿੱਚ ਇਹਨੂੰ ਕਦੋਂ ਕਰਨਾ, ਕਦੋਂ ਬੰਦ ਕਰਨਾ, ਇਹਦਾ ਫੈਸਲਾ ਜਿਹੜਾ ਨੇ ਉਹ ਕਰਦੇ ਨੇ। ਉਸ ਤੋਂ ਬਾਅਦ ਆਉਂਦੀ ਬਿਊਰੋਕ੍ਰੇਸੀ। ਬਿਊਰੋਕ੍ਰੇਸੀ ਦੇ ਵਿੱਚ ਜਿਹੜੇ ਸਾਡੇ IAS ਆਫੀਸਰ, IPS ਆਫੀਸਰ ਜਾਂ ਹੋਰ ਸਰਕਾਰੀ ਮਸ਼ੀਨਰੀ ਹੈ ਜਿਹੜੀ, ਜਾਂ ਜਿਹੜੇ ਸਰਕਾਰੀ ਨਿਊਜ਼ ਚੈਨਲ ਨੇ, ਉਹ ਇਸ ਦਾਇਰੇ 'ਚ ਆਉਂਦੇ ਨੇ। ਉਸ ਤੋਂ ਬਾਅਦ ਆਉਂਦੇ ਨੇ ਕਿਲਰਸ, ਜਿਹੜੇ ਅਸੀਂ ਗਰਾਊਂਡ ਦੇ ਵਿੱਚ ਦੇਖਦੇ ਹਾਂ, ਜਿਹੜੇ ਗਰਾਊਂਡ ਦੇ ਵਿੱਚ ਕੰਮ ਕਰਦੇ ਨੇ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੀ ਗੱਲ ਕਰਾਂਗੇ, ਉਹ ਗੱਲ ਕਰਾਂਗੇ ਲੀਡਰਸ਼ਿਪ ਜਿਹੜੀ ਆ ਉਹਦੀ ਮਾਨਸਿਕਤਾ ਦੀ। ਲੀਡਰਸ਼ਿਪ ਜਿਹੜੀ ਆ ਉਹ ਕਰਦੀ ਕੀ ਹੈ, ਉਹ ਜਿਹੜੀ ਮੌਬ ਆ, ਜਿਹੜੀ ਭੀੜ ਆ, ਉਹਨੂੰ ਉਕਸਾਉਂਦੇ ਆ ਔਰ ਉਹਨੂੰ ਊਰਜਾ ਉਹਨਾਂ ਦੀਆਂ ਸਪੀਚਾਂ ਦਿੰਦੀਆਂ। ਤੁਸੀਂ ਪਿੱਛੇ ਜੀ ਇੱਕ ਸਪੀਚ ਦੇਖੀ ਹੋਣੀ, ਜਦੋਂ ਦਿੱਲੀ ਦੇ ਵਿੱਚ ਸ਼ਾਹੀਨ ਬਾਗ ਦੇ ਵਿੱਚ ਧਰਨਾ ਚੱਲ ਰਿਹਾ ਸੀਗਾ, ਤੇ ਇੱਕ BJP ਦਾ ਲੀਡਰ ਕਹਿ ਰਿਹਾ ਸੀਗਾ, ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ ਸਾਲੋਂ ਕੋ। ਇਹ ਜਿਹੜੀ એનર્ਜੀ ਆ ਕਿਲਰਸ ਨੂੰ ਦਿੰਦੀ ਆ, ਉਹਨਾਂ ਨੂੰ ਉਕਸਾਉਂਦੀ ਹੈ। ਔਰ ਇਹ ਇੱਦਾਂ ਇੱਕੋ ਦਮ ਨਹੀਂ ਇਹ ਸਾਰਾ ਕੁਝ ਹੁੰਦਾ, ਇਹ ਉਹਨਾਂ ਦੀ ਪੂਰੀ ਪਲਾਨਿੰਗ ਦਾ ਜਿਹੜਾ ਇਹ ਹਿੱਸਾ ਹੁੰਦਾ ਹੈ। ਉਹਨਾਂ ਦੇ ਵਿੱਚ ਜਿਹੜੀ ਲੀਡਰਸ਼ਿਪ ਆ, ਉਹਦੀ ਮਾਨਸਿਕਤਾ ਕੀ ਹੁੰਦੀ ਆ, ਕਿਉਂਕਿ ਲੀਡਰਸ਼ਿਪ ਦੀ ਮਾਨਸਿਕਤਾ ਹੋਰ ਹੁੰਦੀ ਆ, ਬਿਊਰੋਕ੍ਰੇਸੀ ਦੀ ਹੋਰ ਹੁੰਦੀ ਆ, ਤੇ ਜਿਹੜੇ ਸਾਨੂੰ ਮਾਰਦੇ ਆ ਗਰਾਊਂਡ ਤੇ ਉਹਨਾਂ ਦੀ ਮਾਨਸਿਕਤਾ ਹੋਰ ਹੁੰਦੀ ਆ। ਲੀਡਰਸ਼ਿਪ ਦੇ ਜਿਹੜੇ ਇਹ ਸਾਰੇ ਵਰਤਾਰੇ ਦੇ ਪਿੱਛੇ ਉਹਨਾਂ ਦੇ ਜਿਹੜੇ ਮੰਤਵ ਹੁੰਦੇ ਨੇ ਜ਼ਹਿਨੀ ਤੌਰ ਤੇ, ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਨਾਰਸਿਜ਼ਮ। ਲੀਡਰ ਨੂੰ ਸੱਤਾ ਦੀ ਭੁੱਖ ਹੁੰਦੀ ਆ, ਉਹਨੂੰ ਆਪਣੇ ਆਪ ਨੂੰ ਬਹੁਤ ਜਿਹੜਾ ਵੱਡਾ ਮੰਨਣ ਦਾ ਇੱਕ ਵਹਿਮ ਹੁੰਦਾ। ਨਸਲਕੁਸ਼ੀ ਦੇ ਨਾਲ ਉਹਨਾਂ ਨੂੰ ਕੀ ਹੁੰਦਾ, ਉਹਨਾਂ ਨੂੰ ਅਥਾਰਟੀ ਮਿਲਦੀ ਆ, ਤਾਕਤ ਦਾ ਅਹਿਸਾਸ ਹੁੰਦਾ ਹੈ। ਜਿਹੜੀ ਧਿਰ ਇੱਕ ਧਿਰ ਮਾਰਦੀ ਹੈ, ਇੱਕ ਧਿਰ ਮਰਦੀ ਹੈ, ਉਹਨਾਂ ਨੂੰ ਸਾਈਕੋਲੋਜੀਕਲੀ ਇਸ ਚੀਜ਼ ਦਾ ਬੈਨੀਫਿਟ ਹੁੰਦਾ ਕਿ ਯਾਰ ਮੈਂ ਵੱਡਾ ਵਾਂ, ਮੇਰੇ ਤੇ ਮੇਰੀ ਇੰਨੀ ਪਕੜ ਆ ਕਿ ਮੇਰੇ ਕਹਿਣ ਤੇ ਇੱਕ ਬੰਦਾ ਦੂਸਰੇ ਬੰਦੇ ਨੂੰ ਮਾਰ ਰਿਹਾ ਬਿਨਾਂ ਸੋਚੇ ਸਮਝੇ। ਇਹ ਆਪਾਂ ਪੰਜਾਬੀ ਕਹਿੰਦੇ ਹਉਮੈ ਨੂੰ ਪੱਠੇ, ਇਹ ਉਹਨਾਂ ਨੂੰ ਹਉਮੈ ਨੂੰ ਪੱਠੇ ਪਾਉਣ ਦਾ ਕੰਮ ਕਰਦੀ ਹੈ ਚੀਜ਼। ਔਰ ਉਹਨਾਂ ਨੂੰ ਅਥਾਰਟੀ ਮਿਲਦੀ ਹੈ, ਜ਼ਹਿਨੀ ਤੌਰ ਤੇ ਤਾਕਤ ਦਾ ਅਹਿਸਾਸ ਹੁੰਦਾ ਹੈ। ਉਸ ਤੋਂ ਬਾਅਦ ਹੁੰਦਾ ਲਾਲਚ। ਲਾਲਚ ਹੁੰਦਾ ਉਹਨਾਂ ਨੂੰ ਤਾਕਤ ਚਾਹੀਦੀ ਹੈ, ਕਿਸੇ ਤਰੀਕੇ ਨਾਲ ਮਿਲੇ, ਕੋਈ ਮਰੇ ਕੋਈ ਜੀਵੇ, ਉਹਨਾਂ ਨੂੰ ਇਸ ਚੀਜ਼ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ, ਉਹਨਾਂ ਨੂੰ ਪੋਲੀਟੀਕਲ ਪਾਵਰ ਦੇ ਨਾਲ ਮਤਲਬ ਹੁੰਦਾ। ਤੁਸੀਂ ਇਹ ਚੀਜ਼ ਦੇਖੋ ਕਿ ਜਦੋਂ ਵੀ ਕਿਸੇ ਲੀਡਰ ਦੀ ਕੁਰਸੀ ਡਾਊਨ ਹੁੰਦੀ ਹੈ ਨਾ, ਨਸਲਕੁਸ਼ੀ ਦੇ ਵਰਤਾਰੇ ਉਦੋਂ ਜ਼ਿਆਦਾ ਵਾਪਰਦੇ ਆ, ਔਰ ਉਹ ਉਦੋਂ ਹਾਈਲਾਈਟ ਵੀ ਜ਼ਿਆਦਾ ਹੁੰਦੇ ਆ। ਤੁਸੀਂ ਇੰਦਰਾ ਗਾਂਧੀ ਦੀ ਐਗਜ਼ਾਮਪਲ ਲੈ ਸਕਦੇ ਹੋ, 2002 ਦੇ ਗੁਜਰਾਤ ਦੇ ਦੰਗਿਆਂ ਦੀ ਐਗਜ਼ਾਮਪਲ ਲੈ ਸਕਦੇ ਹੋ। ਤੀਸਰਾ ਕਾਰਨ ਹੁੰਦਾ ਡਰ। ਡਰ ਜਿਹੜਾ ਵਾ, ਡਰ ਦੇ ਵਿੱਚ ਵੀ ਫਿਰ ਇਹੋ ਫਰਕ ਹੈ ਕਿ ਇੱਕ ਲੀਡਰ ਦਾ ਡਰ ਤੇ ਇੱਕ ਜਿਹੜਾ ਕਿਲਰ ਆ, ਉਹਦੇ ਦੋਵਾਂ ਦੇ ਡਰ ਦੇ ਵਿੱਚ ਫਰਕ ਹੁੰਦਾ। ਲੀਡਰ ਨੂੰ ਇਹ ਹੁੰਦਾ ਵਾ ਕਿ ਜੇ ਮੈਨੂੰ ਕੋਈ ਇਨਸਿਕਿਉਰਿਟੀ ਆ ਪੋਲੀਟੀਕਲੀ, ਜਾਂ ਕੋਈ ਦੂਜੀ ਧਿਰ ਜਿਹੜੀ ਆ ਮੇਰੇ ਬਰਾਬਰ ਖੜੀ ਹੋ ਰਹੀ ਆ, ਤਾਂ ਉਹਨੂੰ ਹੁੰਦਾ ਕਿ ਯਾਰ ਮੇਰੀ ਕੁਰਸੀ ਨਾ ਜਾਵੇ। ਉਹ ਫਿਰ ਪੋਲਰਾਈਜੇਸ਼ਨ ਸ਼ੁਰੂ ਕਰਦਾ, ਬਾਏ ਹੁੱਕ ਔਰ ਬਾਏ ਕਰੁਕ। ਔਰ ਜਿਹੜੀ ਪੋਲੀਟੀਕਲ ਇਨਸਟੇਬਿਲਿਟੀ ਆ, ਉਹਨੂੰ ਆਪਣੇ ਪਾਸੇ ਵੱਲ ਮੋੜਨ ਦੇ ਲਈ, ਆਪਣੇ ਫਾਇਦੇ ਲਈ ਵਰਤਣ ਦੇ ਲਈ, ਉਹ ਫਿਰ ਜਿਹੜੀ ਜੀਨੋਸਾਈਡ ਆ ਸੋਚ ਆ, ਉਹ ਦੇਸ਼ ਦੀ ਸੋਚ ਆ, ਦੇਸ਼ ਹਿੱਤ ਦੀ ਸੋਚ ਹੈ। ਔਰ ਇਹੋ ਜਿਹੀਆਂ ਚੀਜ਼ਾਂ ਦਾ ਜਿਹੜਾ ਬੇਸ ਆ, ਉਹ ਕਿਤੇ ਨਾ ਕਿਤੇ ਉਸ ਕਾਤਲ ਧਿਰ ਦੀ, ਚਾਹੇ ਉਹ ਕਿਸੇ ਵੀ ਆਈਡੀਓਲੋਜੀ ਦੀ ਹੋਵੇ, ਦੋ ਚੀਜ਼ਾਂ 'ਚ ਪਿਆ ਹੁੰਦਾ। ਜਾਂ ਉਹਦੀਆਂ ਸਕ੍ਰਿਪਚਰਸ ਦੇ ਵਿੱਚ ਪਿਆ ਹੁੰਦਾ, ਜਾਂ ਉਹਦੇ ਲਿਟਰੇਚਰ ਦੇ ਵਿੱਚ ਪਿਆ ਹੁੰਦਾ, ਤੇ ਜਾਂ ਫਿਰ ਉਹਨਾਂ ਦੀ ਜਿਹੜੀ ਹਿਸਟਰੀ ਉਹਦੇ ਵਿੱਚ ਪਿਆ ਹੁੰਦਾ। ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ ਗ੍ਰੈਗਰੀ ਸਟੈਂਟਨ ਆ, ਮਨੂ ਸਮ੍ਰਿਤੀ ਆ, ਮਨੂ ਸਮ੍ਰਿਤੀ ਦੇ ਵਿੱਚ ਜਿਹੜਾ ਮਨੂਵਾਦੀ ਸਿਧਾਂਤ ਆ ਕਿ ਜਿਹੜਾ ਬੰਦਿਆਂ ਨੂੰ ਬਰਾਬਰ ਹੀ ਨਹੀਂ ਮੰਨਦਾ, ਉਦੋਂ ਫਿਰ ਇਹਨੂੰ ਹਿੰਦੂਤਵਾ ਦਾ ਜਿਹੜਾ ਟੂਲ ਆ, ਉਹਦੇ ਨਾਲ ਜਿਹੜਾ ਵਾ ਸਾਡੀ ਜਿਹੜੀ ਕਾਤਲ ਧਿਰ ਆ, ਉਹਨੂੰ ਯੂਜ਼ ਕਰਦੀ ਹੈ। ਔਰ ਜਿਹੜੀ ਡਿਸਕ੍ਰਿਮੀਨੇਸ਼ਨ ਵੀ ਹੁੰਦੀ ਹੈ ਜਨਰਲ ਰੂਪ ਦੇ ਵਿੱਚ ਸਾਡੇ ਨਾਲ, ਉਹ ਵੀ ਇਸੇ ਹੀ
ਜਿਹੜਾ ਲਿਟਰੇਰੀ ਜਾਂ ਹਿਸਟੋਰੀਕਲ ਜਿਹੜਾ ਇਨਡਿਫਰੈਂਸ ਆ ਜਾਂ ਜਿਹੜਾ ਆਈਡੀਓਲੋਜੀਕਲ ਸੁਪਰੀਮੇਸੀ ਦਾ ਵਹਿਮ ਆ ਕਿਸੇ ਨੂੰ, ਉਹਦੇ ਵਿੱਚੋਂ ਜਿਹੜੀ ਇਹ ਸਾਰੀ ਚੀਜ਼ ਜਿਹੜੀ ਆ ਨਿਕਲਦੀ ਆ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜੇ ਕਿਲਰਸ ਆ, ਕਿਉਂਕਿ ਜਿਹੜੀ ਬਿਊਰੋਕ੍ਰੇਸੀ ਉਹਦੀ ਮੈਂ ਗੱਲ ਬਾਅਦ ਚ ਕਰਾਂਗਾ। ਕਿਲਰਸ ਜਿਹੜੇ ਸਾਨੂੰ ਮਾਰਦੇ ਆ, ਕਿਉਂ ਮਾਰਦੇ ਆ? ਆਪਾਂ ਇੱਕ ਬੰਦਾ ਵਾ ਸਾਡਾ ਗੁਆਂਢੀ, ਆਪਾਂ ਦੇਖਦੇ ਆ ਕਿ ਦਿੱਲੀ ਦੇ ਵਿੱਚ ਜਿਹੜੇ ਆਸੇ-ਪਾਸੇ ਰਹਿਣ ਵਾਲੇ ਉਹਨਾਂ ਨੇ ਸਾਨੂੰ ਮਾਰਿਆ। ਉਹ ਇੱਕੋ ਦਮ ਨਹੀਂ ਹੁੰਦਾ, ਉਹਨਾਂ ਦੇ ਪਿੱਛੇ ਕਿਹੜੇ ਮਾਨਸਿਕ ਜਿਹੜੇ ਖੇਤਰ ਆ ਉਹ ਕੰਮ ਕਰਦੇ ਆ। ਉਹਦੇ ਬਾਰੇ ਸਭ ਤੋਂ ਪਹਿਲਾਂ ਤਾਂ ਹੈਗਾ ਵਾ ਡੋਮੀਨੈਂਸ ਆਫ ਅਥਾਰਟੀ। ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਆ, ਸਾਡਾ ਜਿਹੜਾ ਮੀਡੀਆ ਵਾ, ਇਹ ਸਾਨੂੰ ਵਹਿਮ ਆ ਕਿ ਉਹ ਆਜ਼ਾਦ ਆ ਜਾਂ ਸਾਡੇ ਭਲੇ ਲਈ ਬਣਿਆ, ਰੈਦਰ ਦੈਨ ਉਹ ਸਾਨੂੰ ਕੰਟਰੋਲ ਕਰਨ ਲਈ ਬਣਿਆ। ਸਾਨੂੰ ਸਿਖਾਇਆ ਹੀ ਇਹ ਜਾਂਦਾ ਕਿ ਜਿਹੜੀ ਕੋਈ ਸਰਕਾਰ ਆ, ਜਿਹੜਾ ਕੋਈ ਅਫਸਰ ਆ ਜਾਂ ਕੋਈ ਵੀ ਅਥਾਰਟੀ ਹੈ ਜਿਹੜੀ ਗੱਲ ਕਰਦੀ ਹੈ ਉਹ ਸਹੀ ਹੈ। ਤੁਸੀਂ ਕੋਈ ਚੀਜ਼ ਸਾਹਮਣੇ ਵੀ ਦੇਖੋਗੇ, ਪਰ ਮੀਡੀਆ ਜਾਂ ਅਥਾਰਟੀ ਨੂੰ ਇਦਾਂ ਰਿਪਰੈਜ਼ੈਂਟ ਕਰਨਿੰਗ ਦਿੱਤੀ ਗਈ ਜੀਨੋਸਾਈਡ ਸਿਰਫ ਆਪਣੇ ਆਪ ਨੂੰ ਸਹੀ ਸਮਝਣਾ ਜਾਂ ਚੰਗਾ ਸਮਝਣਾ। ਆਪਣੇ ਟ੍ਰੇਨਿੰਗ ਦਿੱਤੀ ਗਈ ਜੀਨੋਸਾਈਡ ਸਿਰਫ ਆਪਣੇ ਆਪ ਨੂੰ ਸਹੀ ਸਮਝਣਾ ਜਾਂ ਚੰਗਾ ਸਮਝਣਾ। ਆਪਣੇ ਧਰਮ ਨੂੰ ਚੰਗਾ ਕਹਿਣਾ ਕੋਈ ਮਾੜੀ ਗੱਲ ਨਹੀਂ, ਆਪਣੇ ਧਰਮ ਨੂੰ ਸਭ ਤੋਂ ਚੰਗਾ ਕਹਿਣਾ ਇਹ ਵੀ ਖੂਬਸੂਰਤ ਗੱਲ ਹੈ, ਪਰ ਕਿਸੇ ਦਾ ਧਰਮ ਮਾੜਾ ਇਹ ਕਹਿਣਾ ਮਾੜੀ ਗੱਲ ਹੈ। ਸੋ ਜਿਹੜਾ ਮੋਨੋਲਿਥਿਕ ਕਲਚਰ ਹੈ ਉਹ ਇਹ ਕਹਿੰਦੇ ਆ ਵੀ ਉਹ ਹਵਾ ਹੀ ਇਦਾਂ ਦੀ ਕ੍ਰੀਏਟ ਕੀਤੀ ਜਾਂਦੀ ਆ, ਔਰਾ ਹੀ ਇਦਾਂ ਦਾ ਕ੍ਰੀਏਟ ਕੀਤਾ ਜਾਂਦਾ ਮੀਡੀਆ ਦੇ ਰਾਹੀਂ ਜਾਂ ਪ੍ਰਿੰਟ ਹੈ ਚਾਹੇ ਉਹ ਡਿਜੀਟਲ ਹੈ, ਕਿ ਸਿਰਫ ਅਸੀਂ ਚੰਗੇ ਆ, ਜਾਂ ਜਿਹੜੇ ਲੀਡਰ ਉਹਨਾਂ ਦੀ ਸਪੀਚ ਇਦਾਂ ਦੀ ਦਿੱਤੀ ਜਾਂਦੀ ਅਸੀਂ ਚੰਗੇ ਆ ਤੇ ਦੂਜੇ ਗਲਤ ਆ। ਇਹਦੇ ਨਾਲ ਕੀ ਹੁੰਦਾ ਵਾ ਕਿ ਸਮੇਂ ਦੇ ਨਾਲ ਹੌਲੀ ਹੌਲੀ ਜਿਹੜੇ ਕਿਲਰਸ ਆ ਉਹਨਾਂ ਦੇ ਦਿਮਾਗ ਦੇ ਵਿੱਚ ਪੱਕਾ ਹੋਣ ਲੱਗ ਪੈਂਦਾ ਹੈ ਕਿ ਇਹ ਜਿਹੜੀ ਧਿਰ ਆ ਇਹ ਸਾਡੀ ਵਿਰੋਧੀ ਆ ਜਾਂ ਸਾਡੀ ਦੁਸ਼ਮਣ ਆ। ਉਸ ਤੋਂ ਬਾਅਦ ਡਰ। ਹੁਣ ਇਹ ਚੀਜ਼ ਸਮਝਣ ਵਾਲੀ ਹੈ ਕਿ ਜਿਹੜਾ ਲੀਡਰ ਦਾ ਡਰ ਆ ਉਹਦਾ ਕੁਰਸੀ ਦੇ ਨਾਲ ਰਿਲੇਟਡ ਹੁੰਦਾ, ਪਰ ਜਿਹੜੇ ਬੰਦੇ ਸਾਨੂੰ ਮਾਰਦੇ ਆ ਸਧਾਰਨ ਰੂਪ ਦੇ ਵਿੱਚ ਉਹਨਾਂ ਦਾ ਡਰ ਕਿੱਦਾਂ ਦਾ ਹੁੰਦਾ? ਉਹਨਾਂ ਦਾ ਡਰ ਜਿਹੜਾ ਹੁੰਦਾ ਦੋ ਤਰ੍ਹਾਂ ਦਾ ਹੁੰਦਾ। ਇੱਕ ਹੁੰਦਾ ਮੋਰਟਲ ਤੇ ਇੱਕ ਹੁੰਦਾ ਐਗਜ਼ਿਸਟੈਂਸ ਦੇ ਨਾਲ ਰਿਲੇਟਡ। ਮੋਰਟਲ ਤੋਂ ਹੁੰਦਾ ਕਿ ਉਹਨਾਂ ਨੂੰ ਹਾਲਾਤ ਪੈਦਾ ਕਰਕੇ ਉਹਨਾਂ ਦੇ ਮਨ ਦੇ ਵਿੱਚ ਡਰ ਇਦਾਂ ਦਾ ਬਣਾ ਦਿੱਤਾ ਜਾਂਦਾ ਕਿ ਯਾਰ ਜੇ ਅਸੀਂ ਇਹਨਾਂ ਨੂੰ ਨਾ ਮਾਰਾਂਗੇ ਸਾਨੂੰ ਮਾਰ ਦੇਣਗੇ। ਉਹ ਫਿਰ ਜਿਹੜਾ ਬੰਦਾ ਵਾ ਪ੍ਰੋਐਕਟਿਵ ਹੋ ਕੇ ਉਹ ਅੰਦਰੋਂ ਅਨਸਟੇਬਲ ਹੋ ਜਾਂਦਾ, ਔਰ ਜਦੋਂ ਮੌਕਾ ਮਿਲਦਾ ਉਹ ਜਿਹੜੀ ਹਿੰਸਾ ਵਾ ਕਤਲੋ ਗਾਰਤ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦੀ ਆ, ਜਿਹਦੀ ਸਭ ਤੋਂ ਵੱਡੀ ਐਗਜ਼ਾਮਪਲ ਅਸੀਂ ਸੰਨ 1984 ਦੇ ਵਿੱਚ ਦਿੱਲੀ ਦੇ ਵਿੱਚ ਵੇਖੀ। ਉਸ ਤੋਂ ਬਾਅਦ ਦੂਜਾ ਡਰ ਉਹਨਾਂ ਦੇ ਆਉਂਦਾ ਐਗਜ਼ਿਸਟੈਂਸ ਦਾ, ਕਿ ਯਾਰ ਸਾਡਾ ਕੀ ਬਣੇਗਾ, ਸਾਡੇ ਕੰਮਕਾਰ ਦਾ ਕੀ ਬਣੇਗਾ। ਔਰ ਉਹਨਾਂ ਦੇ ਦਿਮਾਗ ਦੇ ਵਿੱਚ ਜਿਸ ਤਰ੍ਹਾਂ ਨਾਜ਼ੀਜ਼ ਨੇ ਪਾਇਆ ਸੀਗਾ ਜਿਊਇਸ਼ ਨੂੰ ਮਾਰਨ ਦਾ ਕਿ ਫਾਈਨਲ ਸੋਲੂਸ਼ਨ ਜਿਹੜਾ ਵਾ ਸਿਰਫ ਇਹੋ ਹੀ ਆ ਕਿ ਇਹਨਾਂ ਨੂੰ ਫਿਜ਼ੀਕਲੀ ਖਤਮ ਕਰੋ, ਉਹ ਹੋਂਦ ਦਾ ਡਰ ਵੀ ਜਿਹੜਾ ਵਾ ਉਹਨਾਂ ਨੂੰ ਸਾਨੂੰ ਮਾਰਨ ਦੇ ਲਈ ਉਕਸਾਉਂਦਾ ਵਾ। ਪਰ ਤੁਸੀਂ ਇੱਕ ਚੀਜ਼ ਇਹਦੇ 'ਚ ਦੇਖੋ ਕਿ ਇਹ ਵਰਤਾਰਾ ਬੰਦਾ ਕੋਈ ਇਦਾਂ ਤਿਆਰ ਨਹੀਂ ਹੁੰਦਾ, ਉਹਦੇ 'ਚ ਦੋ ਚੀਜ਼ਾਂ ਕੰਮ ਕਰਦੀਆਂ ਨੇ। ਸਭ ਤੋਂ ਪਹਿਲੀ ਚੀਜ਼ ਤਾਂ ਇਹ ਆ ਕਿ ਉਹਦੇ ਅੰਦਰ ਜਿਹੜੇ ਜੀਨੋਸਾਈਡ ਦੇ ਕਾਰਨ ਆ ਉਹਦੇ ਵਿੱਚ ਸਭ ਤੋਂ ਵੱਡੀ ਚੀਜ਼ ਇੱਕ ਮੰਨੀ ਜਾਂਦੀ ਹੈ ਮਾਨਸਿਕ ਤੌਰ ਤੇ ਜੀਨੋਸਾਈਡਲ ਇੰਪਲਸ, ਕਿ ਕਿਸੇ ਕੌਮ ਜਾਂ ਕਿਸੇ ਦਿਮਾਗ ਦੇ ਵਿੱਚ ਤੱਤ ਹੁੰਦਾ ਜੜ ਦੇ ਵਿੱਚ ਵੀ ਕਿਸੇ ਕੌਮ ਦੇ ਨਾਲ ਨਫ਼ਰਤ ਆ, ਜਿਹਦੇ ਬਾਰੇ ਅਸੀਂ ਕਈ ਵਾਰ ਕਹਿੰਦੇ ਨੇ ਆ, ਜਾਂ ਅਫਜ਼ਲ ਐਸਲ ਰੰਧਾਵਾ ਉਹਨਾਂ ਨੇ ਲਿਖਿਆ ਸੀਗਾ 5 ਸਦੀਆਂ ਦਾ ਵੈਰ, ਕਿ ਉਹਨਾਂ ਦੇ ਅੰਦਰ ਸਾਈਕੋਲੋਜੀਕਲੀ ਤੌਰ ਤੇ ਸੱਟ ਹੁੰਦੇ ਆ, ਜਿਹਦੇ ਬਾਰੇ ਆਪਾਂ ਹੁਣ ਅੱਗੇ ਗੱਲ ਕਰਾਂਗੇ। ਮੀਡੀਆ ਉਹ ਸਾਨੂੰ ਬਾਰ-ਬਾਰ ਚੀਜ਼ ਜਿਹੜੀ ਆ ਪ੍ਰੋਜੈਕਟ ਕੀਤੀ ਜਾਂਦੀ ਆ, ਔਰ ਜਿਹੜੀ ਬਿਊਰੋਕ੍ਰੇਸੀ ਆ ਜਦੋਂ ਆਪਣੇ ਬਿਆਨ ਦਿੰਦੀ ਆ, ਪ੍ਰੈਸ ਕਾਨਫਰੰਸ ਕਰਦੀ ਆ, ਉਹ ਸਾਰੇ ਫਿਲਟਰ ਹੁੰਦੇ ਆ। ਆਪਾਂ ਨੂੰ ਲੱਗਦਾ ਨਾ ਵੀ ਉਹ ਸਿੱਧਾ ਦੱਸ ਰਹੇ, ਨਹੀਂ, ਕਿੰਨਾ ਕਹਿਣਾ, ਕਿੱਦਾਂ ਕਹਿਣਾ, ਕਦੋਂ ਕਹਿਣਾ, ਕਿੱਥੇ ਕਹਿਣਾ, ਉਹ ਸਾਰਾ ਕੁਝ ਜਿਹੜਾ ਵਾ ਉਹ ਪਲਾਨ ਕੀਤਾ ਹੁੰਦਾ। ਉਸ ਤੋਂ ਬਾਅਦ ਜਿਹੜੇ ਕਿਲਰਸ ਹੁੰਦੇ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਚੀਜ਼ ਬਹੁਤ ਕੰਮ ਕਰਦੀ ਆ, ਜਿਹੜੇ ਦੁਨੀਆ ਦੇ ਜਿੰਨੇ ਵੀ ਸਮਾਜਿਕ ਵਿਗਿਆਨੀ ਆ ਜਿਨ੍ਹਾਂ ਨੇ ਜੀਨੋਸਾਈਡ ਤੇ ਕੰਮ ਕੀਤਾ, ਅਨਐਮਪਲੋਇਮੈਂਟ। ਆਪਾਂ ਕਹਿੰਦੇ ਨਾ ਬੇਰੁਜ਼ਗਾਰੀ ਬੜੀ ਆ, ਉਹ ਲੀਡਰਾਂ ਨੂੰ ਸੂਟ ਕਰਦੀ ਆ। ਜਿਹੜਾ ਬੰਦਾ ਬੇਰੁਜ਼ਗਾਰ ਹੁੰਦਾ, ਮਾਨਸਿਕ ਤੌਰ ਤੇ ਟੁੱਟਿਆ ਹੁੰਦਾ, ਫਰਸਟ੍ਰੇਟ ਹੁੰਦਾ, ਉਦੋਂ ਇਹ ਟੂਲ ਵਰਤਿਆ ਜਾਂਦਾ ਕਿ ਯਾਰ ਜੇ ਇਹ ਬੰਦੇ ਨਾ ਹੋਣ, ਇਹਨਾਂ ਨੂੰ ਮਾਰ ਦਿੱਤਾ ਜਾਏ ਤੇ ਸਾਡੀ ਹਾਲਤ ਸੁਧਰ ਜਾਏਗੀ, ਸਾਡਾ ਦੇਸ਼ ਸੁਧਰ ਜਾਏਗਾ, ਸਾਡੇ ਵਿੱਤੀ ਹਾਲਾਤ ਸੁਧਰ ਜਾਣਗੇ, ਸਾਡੀਆਂ ਜਿਹੜੀਆਂ ਨੌਕਰੀਆਂ ਜਾਂ ਇਕਨੋਮਿਕ ਤੌਰ ਤੇ ਅਸੀਂ ਸੁਧਰ ਜਾਵਾਂਗੇ। ਇਹ ਚੀਜ਼ਾਂ ਵੀ ਜਿਹੜੀਆਂ ਨੇ ਆਮ ਸਧਾਰਨ ਬੰਦੇ ਨੂੰ ਕਾਤਲ ਬਣਨ ਦੇ ਲਈ ਉਕਸਾਉਂਦੀਆਂ ਨੇ। ਔਰ ਇੱਕ ਉਸ ਤੋਂ ਬਾਅਦ ਅਗਲਾ ਕਾਰਨ ਹੈ ਜੀ ਬੇਇੱਜ਼ਤੀ ਦਾ ਡਰ। ਕਈ ਬੰਦੇ ਹੁੰਦੇ ਆ ਸੋਚਦੇ ਯਾਰ ਮੈਂ ਨਾ ਕਰਾਂ, ਇਹ ਕੰਮ ਗਲਤ ਹੋ ਰਿਹਾ, ਪਰ ਉਦੋਂ ਫਿਰ ਹਾਲਾਤ ਇਦਾਂ ਦੇ ਬਣਾਏ ਜਾਂਦੇ ਆ ਜਾਂ ਉਹਨਾਂ ਦੇ ਅੰਦਰ ਇਹ ਡਰ ਪੈਦਾ ਕੀਤਾ ਜਾਂਦਾ ਕਿ ਯਾਰ ਜੇ ਮੈਂ, ਮੇਰੇ ਨਾਲ ਦੇ ਬੰਦੇ ਕਿਸੇ ਬੇਕਸੂਰ ਨੂੰ ਮਾਰ ਰਹੇ ਆ, ਜੇ ਮੈਂ ਸ਼ਾਮਲ ਨਾ ਆਇਆ, ਕਿਤੇ ਮੇਰਾ ਸਮਾਜਿਕ ਤੌਰ ਤੇ ਬਾਈਕਾਟ ਨਾ ਕਰ ਦੇਣ, ਕਿਤੇ ਮੇਰਾ ਨੁਕਸਾਨ ਨਾ ਹੋ ਜੇ, ਮੈਨੂੰ ਨਾ ਕੁਛ ਕਰ ਦੇਣ, ਕਿਤੇ ਇਹ ਨਾ ਹੋਵੇ ਮੈਨੂੰ ਡਰਪੋਕ ਕਹਿਣ ਲੱਗ ਪੈਣ,
ਜਾਂ ਜਿਸ ਤਰ੍ਹਾਂ ਹੁਣ ਤੁਸੀਂ ਦੇਖਿਆ ਕਿ ਇੱਕ ਐਂਟੀ ਨੈਸ਼ਨਲ ਅੱਜ ਕੱਲ੍ਹ ਬੜਾ ਟ੍ਰੈਂਡ 'ਚ ਆ ਕੰਮ ਲਫ਼ਜ਼, ਮੈਨੂੰ ਐਂਟੀ ਨੈਸ਼ਨਲ ਨਾ ਕਹਿ ਦੇਣ, ਜਾਂ ਮੇਰਾ ਸਮਾਜਿਕ ਤੌਰ ਤੇ ਬਾਈਕਾਟ ਨਾ ਹੋ ਜੇ। ਇਹਦੇ ਨਾਲ ਕੀ ਹੁੰਦਾ ਵਾ ਕਿ ਉਹ ਬੰਦਾ ਮਾਨਸਿਕ ਤੌਰ ਤੇ ਅੰਦਰੋਂ ਡਰਨ ਲੱਗ ਪੈਂਦਾ, ਔਰ ਆਪਣੀ ਸੁਸਾਇਟੀ ਦੇ ਹਿਸਾਬ ਦੇ ਨਾਲ ਆਪਣੇ ਅੰਦਰ ਗਿਲਟ ਪਾਲ ਲੈਂਦਾ, ਔਰ ਉਦੋਂ ਕਿਲਰ ਦਾ ਕੰਮ ਕਰਦਾ। ਉਸ ਤੋਂ ਬਾਅਦ ਇਹ ਜਿਹੜਾ ਗਿਲਟ ਵਾਲਾ ਵਰਤਾਰਾ ਵਾ, ਸਭ ਤੋਂ ਵੱਡੇ ਜਿਹੜੇ ਆਮ ਤੌਰ ਤੇ ਸਾਨੂੰ ਮਾਰਦੇ ਆ, ਆਮ ਪਬਲਿਕ ਜਿਹੜੀ ਮਾਰਦੀ ਆ, ਜਿਹੜੇ ਕਿਲਰਸ ਹੁੰਦੇ ਆ, ਉਹਨਾਂ ਨੂੰ ਇਹ ਗਿਲਟ ਵਾਲਾ ਵਰਤਾਰਾ ਬਚਾਉਂਦਾ ਵੀ ਹੈ ਮਾਨਸਿਕ ਤੌਰ ਤੇ, ਕਿਉਂਕਿ ਜਦੋਂ ਆਪਾਂ ਗਲਤ ਕੰਮ ਕਰਦੇ ਆ ਸਾਡੇ ਅੰਦਰ ਗਿਲਟ ਹੁੰਦੀ ਆ। ਪਰ ਇਹ ਜਿਹੜਾ ਸਮੂਹਕ ਵਰਤਾਰਾ, ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਚੀਜ਼ ਹੁੰਦੀ, ਯਾਰ ਮੈਂ ਤਾਂ ਕੀਤਾ ਨਹੀਂ, ਸਾਰੇ ਕਰ ਰਹੇ ਸੀ ਮੈਂ ਵੀ ਕਰਤਾ, ਭਾਵ ਮੇਰਾ ਕਸੂਰ ਨਹੀਂ ਹੈਗਾ, 100 ਬੰਦਾ ਕਰ ਰਿਹਾ ਸੀ ਮੈਂ ਵੀ ਕਰਤਾ। ਇਹ ਉਹਨੂੰ ਮਾਨਸਿਕ ਤੌਰ ਤੇ ਬਚਾਉਂਦਾ ਵਾ, ਔਰ ਇਹੋ ਚੀਜ਼ ਲੀਡਰਾਂ ਨੂੰ ਬਚਾਉਂਦੀ ਹੈ, ਕਿਉਂਕਿ ਜਿਹੜੇ ਕਿਲਰਸ ਹੁੰਦੇ ਆ ਉਹ ਚਿਹਰੇ ਹੁੰਦੇ ਆ ਜਿਹੜੇ ਸਾਡੇ ਸਾਹਮਣੇ ਹੁੰਦੇ ਆ, ਜਿਨ੍ਹਾਂ ਨੂੰ ਅਸੀਂ ਪਛਾਣ ਸਕਦੇ ਆ, ਪਰ ਉਹਨਾਂ ਦੀ ਡੋਰ ਉੱਤੋਂ ਕਿਤੋਂ ਚੱਲ ਰਹੀ ਹੁੰਦੀ ਆ, ਪਰ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ। ਔਰ ਸਿੱਧੇ ਰੂਪ ਦੇ ਵਿੱਚ ਜਿਹੜੇ ਲੀਡਰਸ਼ਿਪ ਆ, ਜਿਹੜੀ ਇਹ ਸਾਰੀ ਪਲਾਨਿੰਗ ਨੂੰ ਮੈਨੀਪੂਲੇਟ ਕਰਦੀ ਆ ਜਾਂ ਆਰਗੇਨਾਈਜ਼ ਕਰਦੀ ਹੈ, ਸਿੱਧੇ ਰੂਪ ਦੇ ਵਿੱਚ ਜੋੜਿਆ ਨਹੀਂ ਜਾ ਸਕਦਾ, ਜਿਹਦੇ ਕਰਕੇ ਜਿਹੜੇ ਮਾਰਨ ਵਾਲੇ ਨੇ ਉਹ ਭੀੜ ਮੈਂਟੈਲਿਟੀ ਕਰਕੇ ਬਚ ਜਾਂਦੇ ਨੇ, ਤੇ ਜਿਹੜੇ ਉੱਪਰ ਪਲਾਨਿੰਗ ਕਰਨ ਵਾਲੇ ਹੁੰਦੇ ਨੇ ਉਹ ਕਹਿੰਦੇ ਜੀ ਇਹ ਤਾਂ ਲੋਕਾਂ ਨੇ ਕੀਤਾ ਗੁੱਸੇ 'ਚ ਆ ਕੇ, ਇਹ ਕਿਸੇ ਧਿਰ ਨੇ ਕੀਤਾ ਹੀ ਨਹੀਂ। ਮਤਲਬ ਆਪਾਂ ਲਫ਼ਜ਼ ਸੁਣਦੇ ਆ ਨਾ, ਭੀੜ ਦਾ ਕੋਈ ਚਿਹਰਾ ਨਹੀਂ ਹੁੰਦਾ, ਉਦੋਂ ਇਹ ਜਿਹੜਾ ਲਫ਼ਜ਼ ਆ ਉਹਨਾਂ ਨੂੰ ਬਚਾਉਣ ਦੇ ਲਈ ਵਰਤਿਆ ਜਾਂਦਾ ਔਰ ਕੰਮ ਕੀਤਾ ਜਾਂਦਾ। ਔਰ ਉਹ ਅਸੀਂ ਜਿਹੜਾ ਸਾਡਾ ਜੀਨੋਸਾਈਡ ਦਾ ਡਿਨਾਇਲ ਆ, ਅਸੀਂ ਉਹਦੇ ਰੂਪ 'ਚ ਦੇ ਵਿੱਚ ਦੇਖ ਰਹੇ ਹਾਂ। ਔਰ ਡਿਨਾਇਲ ਇਕੱਲਾ ਜਸਟਿਸ ਦੇ ਹਿਸਾਬ ਨਾਲ ਨਹੀਂ ਹੁੰਦਾ, ਉਹ ਸਾਈਕੋਲੋਜੀਕਲ ਵੀ ਹੁੰਦਾ, ਫਾਈਨੈਂਸ਼ੀਅਲ ਵੀ ਹੁੰਦਾ, ਐਂਥਰੋਪੋਲੋਜੀਕਲ ਵੀ ਹੁੰਦਾ, ਉਹਦੇ ਬੜੇ ਪਰਸਪੈਕਟਿਵ ਹੁੰਦੇ ਆ। ਪਰ ਇਹ ਜਿਹੜਾ ਭੀੜ ਦਾ ਵਰਤਾਰਾ ਹੈ ਔਰ ਇਨਡਾਇਰੈਕਟ ਜਿਹੜੀ ਕੰਟਰੋਲਿੰਗ ਆ ਲੀਡਰਸ਼ਿਪ ਦੇ ਦੁਆਰਾ, ਉਹ ਜਿਹੜੀ ਸਾਰੀ ਚੀਜ਼ ਆ ਉਹ ਇਹਨਾਂ ਦੋਵਾਂ ਧਿਰਾਂ ਨੂੰ ਬਚਾਉਂਦੀ ਆ। ਇਹ ਜਿਹੜਾ ਸਾਰਾ ਮੈਕੈਨਿਜ਼ਮ ਹੁੰਦਾ ਬੜਾ ਵੈਲ ਪਲੈਨਡ, ਵੈਲ ਆਰਗੇਨਾਈਜ਼ਡ ਹੁੰਦਾ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਜਿਹੜੇ ਲੀਡਰਸ਼ਿਪ ਆ ਉਹ ਕੀ ਕਰਦੀ ਹੈ। ਉਹ ਕਰਦੀ ਹੈ ਕਿ ਜਿਹੜੀ ਵੀ ਧਿਰ ਮਾਰ ਰਹੀ ਹੈ ਔਰ ਜਿਹੜੇ ਬੰਦੇ ਵੇਖ ਰਹੇ ਆ, ਉਹਨਾਂ ਦੇ ਦਿਮਾਗ 'ਚ ਇੱਕ ਇਹ ਥਾਟ ਪਾਉਂਦੀ ਹੈ ਕਿ ਜੋ ਇਹਨਾਂ ਨਾਲ ਹੋ ਰਿਹਾ ਇਹਨਾਂ ਦੀਆਂ ਕਰਤੂਤਾਂ ਕਰਕੇ ਹੋ ਰਿਹਾ। ਉਹਦੇ ਨਾਲ ਕੀ ਹੁੰਦਾ ਵਾ ਕਿ ਮਾਰਨ ਵਾਲੇ ਦੇ ਨਾਲ ਬਾਕੀ ਧਿਰਾਂ ਦੀ ਜਿਹੜੀ ਹਮਦਰਦੀ ਆ ਮਾਨਸਿਕ ਰੂਪ ਦੇ ਵਿੱਚ ਟੁੱਟ ਜਾਂਦੀ ਆ। ਇੱਕ ਬੰਦਾ ਜਾ ਰਿਹਾ, ਉਹ ਕਹਿੰਦਾ ਯਾਰ ਇਹ ਕਰਤੂਤਾਂ ਹੀ ਇਹੋ ਜਿਹੀਆਂ ਕਰਦੇ ਸੀ, ਕੰਮ ਮਾੜੇ ਸੀਗੇ, ਇਹ ਕੁਛ ਹੋਣਾ ਹੀ ਸੀਗਾ। ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਚੀਜ਼ ਕੰਮ ਕਰਦੀ ਆ, ਉਹ ਜੀਨੋਸਾਈਡਲ ਇੰਪਲਸ ਦੇ ਨਾਲ ਜਿਹੜੀ ਆਈਡੀਓਲੋਜੀ ਕੰਮ ਕਰਦੀ ਆ, ਉਹ ਇਹ ਕਰਦੀ ਹੈ ਕਿ ਜਿਹੜੇ ਇੰਸਟੀਗੇਟਰ ਹੁੰਦੇ ਆ, ਜਿਹੜੇ ਲੀਡਰਸ਼ਿਪ ਹੁੰਦੀ ਆ, ਉਹ ਇਹ ਥਾਟ ਉਹਨਾਂ ਦੇ ਦਿਮਾਗ ਦੇ ਵਿੱਚ ਇੱਦਾਂ ਪਾਉਂਦੀ ਆ, ਆਪਣੀ ਜਿਹੜੀ ਹਾਇਰਾਰਕੀ ਆਈਡੀਓਲੋਜੀ ਦੀ ਉਹਨੂੰ ਇੱਦਾਂ ਐਸਟੈਬਲਿਸ਼ ਕਰਦੀ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੋ ਕਰ ਰਹੇ ਹਾਂ ਬਿਲਕੁਲ ਸਹੀ ਆ, ਬਿਲਕੁਲ ਦਰੁਸਤ ਆ। ਜਿਹੜੀ ਸਾਡੀ ਪੀੜਤ ਧਿਰ ਆ ਉਹਦੇ ਵੱਲੋਂ ਬਿਲਕੁਲ ਡੀਸੈਂਸਿਟਾਈਜ਼ ਹੋ ਜਾਂਦੇ ਆ, ਅੰਨੇ ਹੋ ਜਾਂਦੇ ਆ ਕਿ ਨਾ ਉਹਨਾਂ ਨੂੰ ਲੋੜਾਂ ਸਮਝ ਆਉਂਦੀਆਂ, ਨਾ ਉਹਨਾਂ ਨੂੰ ਮੁਸ਼ਕਲਾਂ ਸਮਝ ਆਉਂਦੀਆਂ, ਔਰ ਨਾ ਹੀ ਜਿਹੜੀਆਂ ਉਹ ਦਿੱਕਤਾਂ ਦੇਖ ਰਹੇ ਆ ਉਹਨਾਂ ਨੂੰ ਐਂ ਲੱਗਦਾ ਕਿ ਇਹ ਗਲਤ ਨੇ, ਅਸੀਂ ਜੋ ਕਰ ਰਹੇ ਹਾਂ ਜਿਸ ਤਰ੍ਹਾਂ ਕਰ ਰਹੇ ਹਾਂ ਉਹ ਬਿਲਕੁਲ ਸਹੀ ਆ। ਔਰ ਇਹ ਵਰਤਾਰਾ ਜਿਹੜਾ ਸਾਰਾ ਉਹਨੂੰ ਕਹਿੰਦੇ ਆ ਕਲੈਕਟਿਵ ਡੀਸੈਂਸਿਟਾਈਜੇਸ਼ਨ, ਕਿ ਸਮੂਹਕ ਰੂਪ ਦੇ ਵਿੱਚ ਜਿਹੜੀਆਂ ਧਿਰਾਂ ਨੇ ਜਿਹੜੀਆਂ ਸਾਨੂੰ ਮਾਰ ਰਹੀਆਂ ਨੇ, ਜਾਂ ਜਿਹੜੇ ਸਮਾਜਿਕ ਬੰਦੇ ਆ ਉਹ ਜਿਹੜੇ ਆ ਉਹ ਡੀਸੈਂਸਿਟਾਈਜ਼ ਹੋ ਜਾਂਦੇ, ਉਹਨਾਂ ਨੂੰ ਜਿਹੜੀ ਸਾਡੀ ਮੁਸ਼ਕਲ ਆ ਜਿਹੜੀ ਉਹ ਦਿਖਾਈ ਨਹੀਂ ਦਿੰਦੀ। ਇਹਦੇ ਵਿੱਚ ਇੱਕ ਹੋਰ ਪੱਖ ਜਿਹੜਾ ਨਾਲ ਜੁੜਦਾ ਹੁੰਦਾ ਸਵੈਹੀਣਤਾ। ਔਰ ਇਹ ਚੀਜ਼ ਤੁਸੀਂ ਆਪਣੇ ਆਸੇ-ਪਾਸੇ ਦੇਖੋਗੇ। ਸਵੈਹੀਣਤਾ ਤੋਂ ਭਾਵ ਇਹ ਹੈ ਕਿ ਜਿਹੜੀ ਧਿਰ ਪੀੜਤ ਆ, ਵਿਕਟਮ ਆ, ਜਦੋਂ ਉਹ ਸਾਈਕੋਲੋਜੀਕਲੀ ਸਟਰੋਂਗ ਹੋਏਗੀ, ਗਿਣਤੀ 'ਚ ਘੱਟ ਹੋਣ ਦੇ ਬਾਵਜੂਦ ਇਖਲਾਕੀ ਤੌਰ ਤੇ, ਸਿਧਾਂਤੀ ਤੌਰ ਤੇ ਮਜ਼ਬੂਤ ਹੋਏਗੀ, ਤਾਂ ਜਿਹੜੀ ਜਾਬਰ ਧਿਰ ਹੈ ਨਾ, ਉਹਨੂੰ ਆਪਣੇ ਅੰਦਰ ਸਵੈ ਘਿਰਨਾ ਮਹਿਸੂਸ ਹੁੰਦੀ ਹੈ, ਸਵੈਹੀਣਤਾ ਮਹਿਸੂਸ ਹੁੰਦੀ ਹੈ। ਪਰ ਉਹ ਆਪਣੇ ਆਪ ਨੂੰ ਇੰਪਰੂਵ ਕਰਨ ਦੀ ਜਗ੍ਹਾ ਆਪਣੀ ਜਿਹੜੀ ਨਫ਼ਰਤ ਆ, ਜਿਹੜਾ ਆਪਣਾ ਗੁੱਸਾ ਵਾ, ਉਹਨਾਂ ਦਾ ਜਿਹੜਾ ਕਤਲ ਕਰਕੇ ਉਹ ਕੱਢਦੀ ਹੈ ਉਹਦੇ ਵਿੱਚ। ਉਸ ਤੋਂ ਬਾਅਦ ਮੈਂ ਅੱਗੇ ਗੱਲ ਕਰਾਂਗਾ ਬਾਈ ਸਟੈਂਡਰਡਸ, ਜਿਹੜੇ ਤਮਾਸ਼ਬੀਨ ਆ। ਤਮਾਸ਼ਬੀਨ ਦੋ ਤਰ੍ਹਾਂ ਦੇ ਆ ਜੀ, ਇੱਕ ਇੰਟਰਨੈਸ਼ਨਲ ਤੇ ਇੱਕ ਇੰਟਰਨਲ। ਇੰਟਰਨੈਸ਼ਨਲ ਤੋਂ ਭਾਵ ਜਿਹੜੀਆਂ ਇੰਟਰਨੈਸ਼ਨਲ ਕੰਟਰੀਜ਼ ਆ, ਆਪਾਂ ਦੇਖਦੇ ਹਾਂ ਫਿਲਿਸਤੀਨ ਜਾਂ ਹੋਰ ਮੁਲਕਾਂ ਦੇ ਵਿੱਚ ਕੀ ਹੋ ਰਿਹਾ, ਪਰ ਕੋਈ ਬੋਲ ਰਿਹਾ ਨਹੀਂ। ਉਹ ਉਹਨਾਂ ਕੁ ਬੋਲਦੇ ਆ ਜਿੰਨਾ ਕੁ ਉਹਨਾਂ ਨੂੰ ਫਾਇਦਾ ਹੁੰਦਾ। ਜਿੱਦਾਂ ਆਪਾਂ ਕਹਿ ਲਈਏ ਬਾਣੀ ਆਪਣਾ ਫਾਇਦਾ ਵੇਖਦਾ, ਉਹਨਾਂ ਨੇ ਬੋਲਣ ਦੇ 3-4 ਬਹਾਨੇ ਬਣਾਏ ਹੁੰਦੇ ਆ। ਪਹਿਲਾਂ ਤਾਂ ਉਹਨਾਂ ਦਾ ਇਹ ਹੁੰਦਾ ਜੀ ਇਹ ਉਸ ਕੰਟਰੀ ਦਾ ਇੰਟਰਨਲ ਮੈਟਰ ਆ, ਸਾਡਾ ਉਹਦੇ ਨਾਲ ਕੋਈ ਲੱਗ ਲਾਣਾ ਨਹੀਂ।
ਦੂਜਾ ਹੁੰਦਾ ਉਹ ਰੌਲਾ ਰੂਲਾ ਪਾ ਕੇ ਆਪਣੇ ਮਤਲਬ ਦੇ ਜਾਂ ਸਮਝੌਤੇ ਕਰਨਗੇ ਜਾਂ ਕੋਈ ਪੈਸੇ ਦਾ ਟ੍ਰੇਡ ਕਰਨਗੇ ਔਰ ਆਪਣੇ ਹਿਸਾਬ ਦੇ ਨਾਲ ਕੋਈ ਫੋਰਨ ਪਾਲਿਸੀ ਦੇ ਵਿੱਚ ਅਮੈਂਡਮੈਂਟ ਕਰਵਾ ਕੇ ਤੇ ਚੁੱਪ ਕਰ ਜਾਣਗੇ। ਉਸ ਤੋਂ ਬਾਅਦ ਆ ਜਾਂਦੇ ਆ ਇੰਟਰਨਲ ਬਾਈਸਟੈਂਡਰਸ, ਭਾਵ ਜਿਹੜੇ ਸਾਡੇ ਲਾਗੇ ਬੰਨੇ ਅਸੀਂ ਦੇਖਦੇ ਹਾਂ ਜਦੋਂ ਨਸਲਕੁਸ਼ੀ ਦਾ ਵਰਤਾਰਾ ਚੱਲ ਰਿਹਾ ਹੁੰਦਾ, ਜਿਹੜੇ ਤਮਾਸ਼ਬੀਨ ਹੁੰਦੇ ਆ, ਉਹ ਤਮਾਸ਼ਬੀਨ ਵੀ ਦੋ ਤਰ੍ਹਾਂ ਦੇ ਹੁੰਦੇ ਆ। ਇੱਕ ਹੁੰਦੇ ਆ ਸੈਮੀ ਐਕਟਿਵ ਬਾਈਸਟੈਂਡਰਸ, ਉਹ ਤੁਹਾਨੂੰ ਸਿੱਧੇ ਰੂਪ 'ਚ ਤਾਂ ਨਹੀਂ ਮਾਰਦੇ, ਪਰ ਜਦੋਂ ਕਿਸੇ ਧਿਰ ਦਾ ਨੁਕਸਾਨ ਹੋ ਰਿਹਾ ਹੁੰਦਾ ਉਹ ਵੇਖਦੇ ਆ ਯਾਰ ਜੇ ਮੇਰੀ ਜੇਬ 'ਚ ਕਿਸੇ ਦਾ ਘਰ ਲੁੱਟਿਆ ਜਾਂਦਾ, ਸੋਨਾ ਕਾਬੂ ਹੁੰਦਾ, ਸੋਨਾ ਕਾਬੂ ਕਰ ਲਾਂ, ਜੇ ਕਿਸੇ ਦਾ ਪਲਾਟ ਕਾਬੂ ਹੈ ਪਲਾਟ ਕਾਬੂ ਕਰ ਲਾਂ, ਜੇ ਕਿਸੇ ਦੀ ਗੱਡੀ ਦਫ਼ਤਰ ਜੋ ਵਿੱਤੀ ਤੌਰ 'ਤੇ ਉਹਨਾਂ ਨੂੰ ਫਾਇਦਾ ਮਿਲਦਾ ਉਹਨੂੰ ਉਹ ਜਿਹੜੀ ਉਹ ਲੁੱਟਣ ਦੀ ਕੋਸ਼ਿਸ਼ ਕਰਦੇ ਆ। ਔਰ ਇਹਨਾਂ ਸਾਰਿਆਂ ਲੋਕਾਂ ਦੇ ਦਿਮਾਗ ਦੇ ਵਿੱਚ ਸਭ ਤੋਂ ਪਹਿਲਾਂ ਪਤਾ ਕੀ ਹੁੰਦਾ, ਯਾਰ ਸਾਨੂੰ ਕੀ ਹੈ, ਸਾਡਾ ਥੋੜਾ ਕੋਈ ਲੱਗ ਲੈਣਾ, ਜੋ ਹੋ ਰਿਹਾ ਉਹਦੇ ਨਾਲ ਹੋ ਰਿਹਾ। ਪਰ ਅਸਲ ਦੇ ਵਿੱਚ ਨਸਲਕੁਸ਼ੀ ਦੇ ਵਰਤਾਰੇ ਦੇ ਵਿੱਚ ਸਭ ਤੋਂ ਵੱਡੀ ਦੋਸ਼ੀ ਧਿਰ ਬਾਈਸਟੈਂਡਰਸ ਹੁੰਦੇ ਆ, ਕਿਉਂਕਿ ਬਾਕੀ ਜਿਹੜੇ ਕੰਮ ਕਰ ਰਹੇ ਆ ਉਹ ਕਿਸੇ ਉਕਸਾਵੇ ਦੇ ਵਿੱਚ ਕਰ ਰਹੇ ਆ, ਇਹ ਉਕਸਾਵੇ 'ਚ ਨਹੀਂ ਆ ਰਹੇ। ਇਹਦਾ ਮਤਲਬ ਕਿਤੇ ਨਾ ਕਿਤੇ ਸ਼ਾਇਦ ਉਹਨਾਂ ਦੇ ਵਿੱਚ ਸੋਚਣ ਦਾ ਮਾਦਾ ਹੋਵੇ, ਪਰ ਉਹ ਤਮਾਸ਼ਬੀਨ ਬਣ ਕੇ ਜਿਹੜੇ ਆ ਖਲੋਤੇ ਰਹਿੰਦੇ ਆ। ਜਾਂ ਉਹਨਾਂ ਨੂੰ ਇਹ ਡਰ ਹੋਊਗਾ ਸਾਡੇ ਨਾਲ ਕੀ ਹੋਊਗਾ, ਜਾਂ ਉਹਨਾਂ ਨੂੰ ਜਿਹੜੀ ਆਪਾਂ ਅੱਗੇ ਗੱਲ ਕਰ ਰਹੇ ਆ ਕਿ ਉਹ ਇੰਟਲੈਕਚੁਅਲੀ ਡੀਸੈਂਸਿਟਾਈਜ਼ ਹੋ ਜਾਂਦੇ ਆ ਪੀੜਿਤ ਧਿਰ ਵੱਲੋਂ ਵੀ ਯਾਰ ਇਹ ਆਪਣੀਆਂ ਕਰਤੂਤਾਂ ਕਰਕੇ ਇਹਨਾਂ ਨਾਲ ਇੱਦਾਂ ਹੋ ਰਿਹਾ, ਜਾਂ ਇਹਨਾਂ ਨੇ ਕੰਮ ਹੀ ਇੱਦਾਂ ਦੇ ਕੀਤੇ ਆ, ਜਾਂ ਇਹ ਸਾਡੇ ਨਾਲ ਦੇ ਤਾਂ ਹੈ ਹੀ ਨਹੀਂ। ਤੁਸੀਂ ਇੱਕ ਚੀਜ਼ ਦੇਖੋ ਕਿ ਜਦੋਂ ਨਸਲਕੁਸ਼ੀ ਦਾ ਵਰਤਾਰਾ ਵਾਪਰਦਾ ਹੈ ਤਾਂ ਸਭ ਤੋਂ ਪਹਿਲਾਂ ਪੋਲਰਾਈਜੇਸ਼ਨ ਕਰਕੇ ਬੰਦੇ ਨੂੰ ਜਿਹਨੂੰ ਮਾਰਨਾ ਦਾ ਉਹਨੂੰ ਅੱਡ ਕੀਤਾ ਜਾਂਦਾ, ਪੋਲਰਾਈਜੇਸ਼ਨ ਕਰਕੇ। ਉਦੋਂ ਕੀ ਕੀਤਾ ਜਾਂਦਾ, ਅਸੀਂ ਤੇ ਉਹ, ਵੀ ਤੇ ਦੈਮ। ਉਹ ਬੰਦੇ ਨੂੰ ਐ ਲੱਗਦਾ ਵੀ ਯਾਰ ਸਾਡਾ ਹਿੱਸਾ ਹੀ ਨਹੀਂਗਾ, ਸਾਡੇ ਤੋਂ ਅੱਡ ਨੇ। ਉਸ ਤੋਂ ਬਾਅਦ ਸਿੰਬਲਾਈਜੇਸ਼ਨ ਤੋਂ ਬਾਅਦ ਇੱਕ ਸਟੈਪ ਆਉਂਦਾ ਡਿਸਕ੍ਰਿਮੀਨੇਸ਼ਨ। ਜਿਹੜੀ ਡਿਸਕ੍ਰਿਮੀਨੇਸ਼ਨ ਉਹ ਕੀਤੀ ਜਾਂਦੀ ਆ ਕਿ ਕਾਨੂੰਨ ਭਾਵੇਂ ਇੱਕ ਹੀ ਹੋਵੇ ਪਰ ਬੰਦਿਆਂ ਦੇ ਲਈ ਵਿਹਾਰ ਉਸ ਕਾਨੂੰਨ ਦਾ ਅੱਡ-ਅੱਡ ਹੋ ਜਾਂਦਾ। ਉਹ ਇਸ ਸਾਰੇ ਵਰਤਾਰੇ ਦੇ ਵਿੱਚੋਂ ਹੀ ਬਾਈਸਟੈਂਡਰਸ ਨਿਕਲਦੇ ਆ ਕਿ ਯਾਰ ਜੇ ਕਾਨੂੰਨ ਵੀ ਇਹਨਾਂ ਨਾਲ ਇਦਾਂ ਕਰ ਰਿਹਾ, ਇਹਦਾ ਮਤਲਬ ਇਹ ਆ ਕਿ ਇਹ ਦੋਸ਼ੀ ਹੋਣੇ ਆ। ਜਿਹੜੀ ਡਿਸਕ੍ਰਿਮੀਨੇਸ਼ਨ ਆ ਉਹ ਤਮਾਸ਼ਬੀਨਾਂ ਦੇ ਦਿਮਾਗ ਦੇ ਉੱਤੇ ਬਹੁਤ ਡੂੰਘਾ ਅਸਰ ਪਾਉਂਦੀ ਆ। ਉਹਨਾਂ ਨੂੰ ਲੱਗ ਰਿਹਾ ਵੀ ਯਾਰ ਜੇ ਕਾਨੂੰਨ ਵੀ ਇਦਾਂ ਕਰ ਰਿਹਾ ਨਾ, ਕਾਨੂੰਨ ਤਾਂ ਸਹੀ ਆ ਨਾ, ਕਾਨੂੰਨ ਆਪਾਂ ਨੂੰ ਪਤਾ ਕਿ ਗਰਾਊਂਡ ਤੇ ਕਿੱਦਾਂ ਕੰਮ ਕਰ ਰਿਹਾ, ਪਰ ਕਾਗਜ਼ਾਂ 'ਚ ਤਾਂ ਸਭ ਲਈ ਇੱਕ ਆ। ਉਹਨਾਂ ਨੂੰ ਲੱਗਦਾ ਵੀ ਯਾਰ ਕਾਨੂੰਨ ਤਾਂ ਸਹੀ ਆ, ਪਰ ਇਹਨਾਂ ਨਾਲ ਜੇ ਇਦਾਂ ਹੋ ਰਿਹਾ ਨਾ, ਇਹਦਾ ਮਤਲਬ ਇਹ ਗਲਤ ਹੋਣਗੇ। ਪਰ ਜੀਨੋਸਾਈਡ ਦੇ ਰਿਪੀਟ ਹੋਣ ਦਾ ਕਾਰਨ ਸਭ ਤੋਂ ਵੱਡਾ ਇਹ ਬਾਈਸਟੈਂਡਰਸ ਹੁੰਦੇ ਆ, ਕਿਉਂਕਿ ਬਾਈਸਟੈਂਡਰਸ ਦੀ ਗਿਣਤੀ ਹਮੇਸ਼ਾ ਕਿਲਰਸ ਨਾਲੋਂ ਜ਼ਿਆਦਾ ਹੁੰਦੀ ਹੈ। ਪਰ ਉਹਨਾਂ ਦੇ ਵਿੱਚੋਂ ਕੋਈ ਵੀ ਬੰਦਾ ਨਾ ਤਾਂ ਹਮਦਰਦੀ ਵਿਖਾਉਂਦਾ, ਨਾ ਮਦਦ ਕਰਨ ਆਉਂਦਾ, ਚੁੱਪ ਕਰਕੇ ਬੈਠਾ ਰਹਿੰਦਾ। ਔਰ ਹੋ ਸਕਦਾ ਹੈ ਕਿ ਇਸ ਵਰਤਾਰੇ ਦੇ ਵਿੱਚੋਂ ਅਗਲਾ ਸ਼ਿਕਾਰ ਉਹ ਆਪ ਬਣਨ, ਉਹਦਾ ਵਰਤਾਰਾ ਜਿਹੜਾ ਵਾ ਉਹ ਅੱਡ ਰੂਪ ਦੇ ਵਿੱਚ ਹੋਵੇ। ਪਰ ਇਹ ਸਾਰੇ ਵਰਤਾਰੇ ਦੇ ਵਿੱਚੋਂ ਇੱਕ ਚੀਜ਼ ਨਿਕਲਦੀ ਹੈ ਕਿ ਜਿਹੜੇ ਤਮਾਸ਼ਬੀਨ ਹੁੰਦੇ ਆ ਉਹ ਇਖਲਾਕੀ ਤੌਰ ਤੇ ਬਿਲਕੁਲ ਖਾਲੀ ਹੁੰਦੇ ਆ। ਹੁਣ ਆਪਾਂ ਗੱਲ ਕਰਾਂਗੇ ਜੀ ਅਖੀਰ ਦੇ ਉੱਤੇ, ਜਿਹਨੂੰ ਮੈਂ ਅਖੀਰ ਦੇ ਉੱਤੇ ਸਾਂਭ ਕੇ ਰੱਖਿਆ ਸੀਗਾ, ਬਿਊਰੋਕ੍ਰੇਸੀ ਦੇ ਬਾਰੇ। ਉਹਦਾ ਕਾਰਨ ਇਹ ਹੈ, ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਅਸੀਂ ਸਾਰੇ ਉਸ ਚੀਜ਼ ਦਾ ਸ਼ਿਕਾਰ ਹਾਂ। ਬਿਊਰੋਕ੍ਰੇਸੀ ਹੁੰਦੀ ਕੀ ਆ? ਬਿਊਰੋਕ੍ਰੇਸੀ ਦੇ ਵਿੱਚ ਅਸੀਂ ਕਿਸੇ ਬੰਦੇ ਦੇ ਚਿਹਰੇ ਨੂੰ ਨਹੀਂ ਜਾਣਦੇ, ਉਸ ਬੰਦੇ ਦੀ ਪਛਾਣ ਸਰਕਾਰ ਵੱਲੋਂ ਦਿੱਤੇ ਅਹੁਦੇ ਦੇ ਨਾਲ ਹੁੰਦੀ ਹੈ। ਉਹ IAS ਆਫੀਸਰ ਹੋ ਸਕਦਾ, ਉਹ IPS ਆਫੀਸਰ ਹੋ ਸਕਦਾ, ਉਹ SDM ਹੋ ਸਕਦਾ, ਕਿਸੇ ਆਪਾਂ ਕਹਿ ਦਿੰਦੇ ਹਾਂ ਕਿ ਜਿਹੜੀ ਅੱਜ ਕੱਲ੍ਹ ਕਮੇਟੀਆਂ ਬਣਦੀਆਂ ਇਨਕੁਆਇਰੀ ਦੀ, ਪੜਤਾਲੀਆ ਕਮੇਟੀ, ਉਹਦਾ ਮੁਖੀ ਹੋ ਸਕਦਾ, ਕੋਈ ਜੱਜ ਹੋ ਸਕਦਾ, ਜਾਂ ਕੋਈ ਵੀ ਹੋਰ ਜਿਹੜਾ ਸਰਕਾਰੀ ਅਹੁਦੇਦਾਰ ਹੋ ਸਕਦਾ। ਉਹਨਾਂ ਦਾ ਚਿਹਰਾ ਨਹੀਂ ਹੁੰਦਾ। ਚਿਹਰਾ ਤਾਂ ਆਪਾਂ ਨਾਂ ਲੈ ਦਿੰਦੇ ਹਾਂ ਨਾ ਵੀ ਯਾਰ ਫਲਾਣੇ ਨੇ ਆਹ ਰਿਪੋਰਟ ਦਿੱਤੀ, ਪਰ ਨਹੀਂ, ਉਹਨਾਂ ਦੀ ਜਿਹੜੀ ਪਛਾਣ ਆ ਉਹਨਾਂ ਦੇ ਅਹੁਦਿਆਂ ਤੋਂ ਹੁੰਦੀ ਹੈ। ਇਹਦੇ ਬਾਰੇ ਕਹਾਣਾ ਆਂਟ ਇੱਕ ਲੇਡੀ ਹੋਈ ਆ, ਉਹਨੇ ਜਦੋਂ ਯਰੂਸ਼ਲਮ ਦੇ ਵਿੱਚ ਟਰਾਇਲ ਹੋਏ ਯਹੂਦੀਆਂ ਦੇ, ਉਹਨੇ ਇਹਨਾਂ ਦੀਆਂ ਗਵਾਹੀਆਂ ਨੂੰ ਐਨਾਲਾਈਜ਼ ਕਰਕੇ ਇੱਕ ਰਿਪੋਰਟ ਦਿੱਤੀ ਸੀ। ਉਹਨੂੰ ਕਹਿੰਦੇ ਸੀ ਬੈਨੈਲਿਟੀ ਆਫ ਏਵਲ, ਭਾਵ ਕਿ ਇਖਲਾਕੀ ਖੋਖਲਾਪਨ। ਉਹਦੇ ਵਿੱਚ ਜੋ ਮੈਂ ਪੜ੍ਹਿਆ ਜਾਂ ਜੋ ਚੀਜ਼ਾਂ ਉਹਦੇ 'ਚੋਂ ਮੈਂ ਐਨਾਲਾਈਜ਼ ਕੀਤੀਆਂ ਪੰਜਾਬ ਦੇ ਹਾਲਾਤ ਦੇ ਬਾਰੇ, ਉਹ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਾਂਗਾ ਕਿ ਜਿਹੜੀ ਬਿਊਰੋਕ੍ਰੇਸੀ ਆ, ਜੀਨੋਸਾਈਡ ਦਾ ਸਾਰਾ ਮੈਕੈਨਿਜ਼ਮ, ਤੇ ਜਿਹੜੇ ਵੀ ਅਸੀਂ ਮੀਡੀਆ ਦੇ ਵਿੱਚ ਸਟੇਟਮੈਂਟ ਦੇਖਦੇ ਹਾਂ, ਚਾਹੇ ਉਹ ਕੋਈ ਅਫਸਰ ਦਿੰਦਾ ਜਾਂ ਮੀਡੀਆ ਦਿੰਦਾ, ਉਹਨੂੰ ਡਿਜ਼ਾਈਨ ਜਿਹੜੀ ਆ ਬਿਊਰੋਕ੍ਰੇਸੀ ਕਰਦੀ ਆ। ਬਿਊਰੋਕ੍ਰੇਸੀ ਪੂਰੀ ਮਸ਼ੀਨਰੀ ਸੈੱਟ ਕਰਦੀ ਆ ਕਿ ਤੁਸੀਂ ਕਿੱਦਾਂ ਮਾਰਨਾ, ਕਿੱਦਾਂ ਨਹੀਂ ਮਾਰਨਾ। ਜਿਹੜਾ ਫੁੱਲ ਫਲੈਜਡ ਹੋਲੋਕਾਸਟ ਹੁੰਦਾ, ਜਿਹਨੂੰ ਆਪਾਂ ਨਸਲਕੁਸ਼ੀ ਦਾ ਵਰਤਾਰਾ ਜਿੱਦਾਂ ਆਪਾਂ ਦਿੱਲੀ 'ਚ ਦੇਖਿਆ, ਉਹ ਇੱਕ ਲਿਮਿਟਿਡ ਟਾਈਮ ਲਈ ਹੁੰਦਾ।
ਠੀਕ ਹੈ ਜੀ। ਲੀਡਰ ਗੱਲੀ ਬਾਤੀਆਂ ਨੂੰ ਕਹਿ ਦੇਣਗੇ ਕਿ ਅਣਮਨੁੱਖੀ ਵਰਤਾਰਾ ਹੈ ਔਰ ਉਹਦਾ ਇੱਕ ਲਿਮਟਿਡ ਟਾਈਮ ਹੁੰਦਾ, ਪਰ ਜਿਹੜੀ ਨਸਲਕੁਸ਼ੀ ਬਿਊਰੋਕ੍ਰੇਸੀ ਕਰਦੀ ਹੈ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਕਰਦੀ ਹੈ ਔਰ ਉਹ ਕਾਨੂੰਨ ਦੇ ਨਾਮ ਹੇਠ ਕਰਦੀ ਹੈ। ਉਹ ਦਿਖਾਇਆ ਇੱਦਾਂ ਜਾਂਦਾ ਕਿ ਇਹਨਾਂ ਨੇ ਕਾਨੂੰਨ ਤੋੜਿਆ, ਅਸੀਂ ਤਾਂ ਮਾਰਿਆ, ਔਰ ਉਹਨਾਂ ਨੂੰ ਸ਼ੈਲਟਰ ਕੀਤਾ ਜਾਂਦਾ। ਇਹਦਾ ਵਰਤਾਰਾ 1984 ਤੋਂ ਲੈ ਕੇ 1995 ਦੇ ਵਿੱਚ ਅਸੀਂ ਜਿਹੜੇ ਝੂਠੇ ਮੁਕਾਬਲੇ ਆ ਉਹਨਾਂ ਦੇ ਵਿੱਚ ਦੇਖਿਆ, ਉਹਦੇ ਵਿੱਚ ਆਰਮਡ ਫੋਰਸਿਸ ਵੀ ਇਨਵੋਲਵ ਸੀਗੀਆਂ, ਪੁਲਿਸ ਵੀ ਸੀਗੀ, ਐਡਮਿਨਿਸਟ੍ਰੇਸ਼ਨ ਵੀ ਸੀਗੀ, ਤੇ ਜਿਹੜਾ ਗਵਰਨਮੈਂਟ ਮੀਡੀਆ ਵੀ ਸੀਗਾ। ਔਰ ਇਹ ਜਿਹੜੀ ਮਸ਼ੀਨਰੀ ਆ, ਜਦੋਂ ਜੀਨੋਸਾਈਡ ਦਾ ਵਰਤਾਰਾ ਪਲਾਨ ਕੀਤਾ ਜਾ ਰਿਹਾ ਔਰ ਜਦੋਂ ਤੱਕ ਉਹ ਕੰਪਲੀਟ ਹੁੰਦਾ, ਇਹ ਪੱਕਾ ਕਰਦੀ ਹੈ ਕਿ ਜੋ ਸਾਨੂੰ ਲੀਡਰਾਂ ਨੇ ਕਿਹਾ, ਜੋ ਕਤਲੋਗਾਰਤ ਹੈਗੀ ਆ ਉਹ ਜ਼ਰੂਰੀ ਰੂਪ ਦੇ ਵਿੱਚ ਹੋਵੇ। ਉਹਨੂੰ ਹਾਲਾਤ ਕਿੱਦਾਂ ਦੇ ਪੈਦਾ ਕਰ ਰਹੇ ਆ, ਕਿਸ ਤਰ੍ਹਾਂ ਪੈਦਾ ਕਰਨੇ ਆ, ਉਹ ਜਿਹੜੀ ਬਿਊਰੋਕ੍ਰੇਸੀ ਤਿਆਰ ਕਰਦੀ ਆ। ਤੁਸੀਂ ਉਹਦੇ 'ਚ ਦੇਖੋਗੇ ਕਿਹਨੂੰ ਅਰੈਸਟ ਕਰਨਾ, ਕਿੱਦੋਂ ਕਰਨਾ, ਕੇਸ ਨੂੰ ਕਿੱਦਾਂ ਰਿਪਰੈਜ਼ੈਂਟ ਕਰਨਾ, ਇੱਕੋ ਦੋਸ਼ੀ ਦੋ ਦੋਸ਼ੀਆਂ ਨੂੰ ਪਛਾਣ ਦੇ ਹਿਸਾਬ ਦੇ ਨਾਲ ਅੱਡ ਅੱਡ ਕਿੱਦਾਂ ਰਿਪਰੈਜ਼ੈਂਟ ਕਰਨਾ, ਇਹ ਬਿਊਰੋਕ੍ਰੇਸੀ ਜਿਹੜੀ ਆ ਉਹ ਤੈਅ ਕਰਦੀ ਆ। ਔਰ ਇਹਨਾਂ ਦਾ ਜਿਹੜਾ ਫਿਕਸ ਟਾਈਮ ਨਹੀਂ ਹੁੰਦਾ, ਜਿਸ ਤਰ੍ਹਾਂ ਜਿਹੜਾ ਹੋਲੋਕਾਸਟ ਹੁੰਦਾ ਟਾਈਮ ਹੁੰਦਾ ਕਿ ਯਾਰ ਇੰਨੇ ਚਿਰ ਦੇ ਵਿੱਚ ਆਪਾਂ ਇੰਨੇ ਬੰਦੇ ਮਾਰਨੇ ਆ, ਇਹਨਾਂ ਦਾ ਫਿਕਸ ਟਾਈਮ ਨਹੀਂ ਹੁੰਦਾ। ਇਹ ਵਰਤਾਰਾ ਚੱਲਦਾ ਰਹਿੰਦਾ ਔਰ ਅੱਜ ਤੱਕ ਉਹ ਨਿਰੰਤਰ ਜਿਹੜਾ ਵਾ ਉਹ ਚੱਲ ਰਿਹਾ। ਔਰ ਜੀਨੋਸਾਈਡ ਦੇ ਵਿੱਚ ਜਿਹੜੀ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਕਾਨੂੰਨ ਦੇ ਨਾਂ ਹੇਠ, ਕਿਤਾਬਾਂ ਦੇ ਵਿੱਚ ਕਾਨੂੰਨ ਸਭ ਲਈ ਇੱਕ ਆ, ਪਰ ਜਿਹੜੀ ਡਿਸਕ੍ਰਿਮੀਨੇਸ਼ਨ ਹੁੰਦੀ ਆ, ਜਿਹੜੀ ਸਾਡੀ ਰਿਪਰੈਸ਼ਨ ਹੁੰਦੀ ਆ, ਜਾਂ ਜਿਹੜੇ ਵੀ ਬੰਦੇ ਸਾਨੂੰ ਖੁੱਲ੍ਹ ਕੇ ਮਾਰਦੇ ਨੇ ਕਿਲਰਸ, ਉਹਨਾਂ ਨੂੰ ਆਰਗੇਨਾਈਜ਼ ਕਰਨ ਦਾ ਕੰਮ ਤੇ ਜੁਡੀਸ਼ੀਅਲੀ ਸਾਡਾ ਜਿਹੜਾ ਜੀਨੋਸਾਈਡ ਦੇ ਵਰਤਾਰੇ ਦੇ ਵਿੱਚ ਜਸਟਿਸ ਦਾ ਜਿਹੜਾ ਡਿਨਾਇਲ ਆ, ਉਹਨੂੰ ਵੀ ਨਿਸ਼ਚਿਤ ਜਿਹੜੀ ਆ ਬਿਊਰੋਕ੍ਰੇਸੀ ਕਰਦੀ ਆ। ਇਹ ਸਾਰਾ ਕੁਝ ਜਿਹੜਾ ਬਿਊਰੋਕ੍ਰੇਸੀ ਕਰਦੀ ਆ। ਪਰ ਤੁਸੀਂ ਇੱਕ ਚੀਜ਼ ਸਮਝੋ, ਉਹਨਾਂ ਦਾ ਮੰਤਵ ਕੀ ਹੁੰਦਾ? ਤੁਸੀਂ ਜਦੋਂ ਨਾਰਮਲ ਗੱਲਬਾਤ ਕਰੋਗੇ ਨਾ ਕਿਸੇ ਅਫਸਰ ਨਾਲ, ਸਾਨੂੰ ਬੜਾ ਸੁਲਝਿਆ ਲੱਗੇਗਾ, ਬੜਾ ਪੜ੍ਹਿਆ ਲਿਖਿਆ ਲੱਗੇਗਾ, ਬੜਾ ਸਿਆਣਾ ਲੱਗੇਗਾ, ਪਰ ਉਹਨਾਂ ਦਾ ਮਕਸਦ ਦੋ ਚੀਜ਼ਾਂ ਹੁੰਦੀਆਂ। ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਆਪਣੇ ਆਪ ਨੂੰ ਵੱਡਾ ਸਾਬਤ ਕਰਨਾ, ਉਹਨਾਂ ਦਾ ਵਫਾਦਾਰ ਸਾਬਤ ਕਰਨਾ। ਤੁਸੀਂ ਜਦੋਂ ਇਹਨਾਂ ਬਾਰੇ ਰਿਸਰਚਾਂ ਪੜ੍ਹੋਗੇ ਤੁਸੀਂ ਹੈਰਾਨ ਹੋਵੋਗੇ। ਆਪਣੇ ਆਪ ਨੂੰ ਵੱਡਾ ਸਾਬਤ ਕਰਨਾ, ਔਰ ਜਿੱਥੇ ਕੋਈ ਵਿੱਤੀ ਫਾਇਦਾ ਮਿਲਦਾ ਪੀੜਤ ਦੀ ਜ਼ਮੀਨ ਤੇ ਕਬਜ਼ਾ ਕਰਕੇ ਜਾਂ ਫੜ ਕੇ ਪੈਸੇ ਲੈ ਕੇ, ਉਹ ਸਿਰਫ ਮੁੱਖ ਰੂਪ ਦੇ ਵਿੱਚ ਇਹਨਾਂ ਦੇ ਜਿਹੜੇ ਆ ਇਹ ਦੋ ਲਾਲਚ ਹੁੰਦੇ ਆ। ਇਹਦੇ ਵਿੱਚੋਂ ਜਿਹੜੀ ਚੀਜ਼ ਮੈਂ ਕੱਢੀ ਹੈ ਬੈਨੈਲਿਟੀ ਆਫ ਈਵਲ ਨੂੰ ਸਟੱਡੀ ਕਰਕੇ, ਕਿ ਪਹਿਲੀ ਗੱਲ ਤਾਂ ਇਹ ਆ ਕਿ ਉਹ ਵੇਖਣ ਨੂੰ ਨਾਰਮਲ ਲੱਗਦੇ ਆ, ਉਹਨਾਂ ਦੇ ਮਨ ਦੇ ਵਿੱਚ ਸਾਨੂੰ ਕੋਈ ਮਾੜਾ ਮੰਤਵ ਵੀ ਨਹੀਂ ਲੱਗਦਾ, ਪਰ ਭਾਵੇਂ ਉਹ ਮਾਰਦੇ ਕਾਨੂੰਨ ਦੇ ਨਾਂ ਹੇਠਾਂ ਤੇ ਮੋਰੈਲਿਟੀ ਦੇ ਨਾਂ ਹੇਠਾਂ, ਪਰ ਉਹਨਾਂ ਦਾ ਜਿਹੜਾ ਆਪਣਾ ਇਖਲਾਕ ਆ ਬਿਲਕੁਲ ਨਹੀਂ ਹੁੰਦਾ। ਉਹਨਾਂ ਦਾ ਜਿਹੜਾ ਆਪਣਾ ਕਹਿ ਲਓ ਮੋਰੈਲਿਟੀ ਆ ਜਾਂ ਉਹਨਾਂ ਦੀ ਜਿਹੜੀ ਸਮਝ ਆ ਉਹ ਬਿਲਕੁਲ ਡੈਡ ਹੁੰਦੀ ਆ, ਕਿਉਂਕਿ ਉਹਨਾਂ ਦੀ ਜਿਹੜੀ ਟ੍ਰੇਨਿੰਗ ਆ ਇੱਕ ਨੌਕਰ ਦੇ ਤੌਰ ਤੇ ਕੀਤੀ ਜਾਂਦੀ ਹੈ, ਨਾ ਕਿ ਜਿਹੜੀ ਪਬਲਿਕ ਆ ਉਹਨੂੰ ਜਸਟਿਸ ਦੇਣ ਦੇ ਲਈ ਜਾਂ ਉਹਨਾਂ ਦੀ ਜਿਹੜੀਆਂ ਮੁਸੀਬਤਾਂ ਵਾ ਜਾਂ ਮੁਸ਼ਕਲਾਂ ਵਾ ਉਹਨਾਂ ਨੂੰ ਸਮਝ ਕੇ ਜਿਹੜਾ ਵਾ ਉਹ ਕੰਮ ਕਰਨ ਦੇ ਲਈ। ਦੇ ਡੋਂਟ ਹੈਵ ਐਨੀ ਮੋਰੈਲਿਟੀ, ਦੇ ਲੈਕ ਕਰੇਜ। ਨਾ ਤੇ ਉਹਨਾਂ ਦੇ ਵਿੱਚ ਦਲੇਰੀ ਹੁੰਦੀ ਆ, ਔਰ ਅੰਦਰੂਨੀ ਤੌਰ ਤੇ ਉਹ ਖੋਖਲੇ ਹੁੰਦੇ ਆ, ਜਾਂ ਤੁਸੀਂ ਇੱਦਾਂ ਕਹਿ ਲਓ ਕਿ ਮਾਨਸਿਕ ਤੌਰ ਤੇ ਉਹ ਜਿਹੜੇ ਆ ਬਿਲਕੁਲ ਮਰ ਚੁੱਕੇ ਹੁੰਦੇ ਆ। ਤੁਸੀਂ ਇਸੇ ਕਰਕੇ ਦੇਖੋਗੇ ਜਦੋਂ ਕਿਸੇ ਇੱਕ ਅੱਧੇ ਦਾ ਟਰਾਇਲ ਚੱਲਦਾ ਨਾ, ਤਾਂ ਸਰਕਾਰ ਵੀ ਇਹਨਾਂ ਨੂੰ ਮੋਰੈਲਿਟੀ ਦੇ ਨਾਂ ਹੇਠ ਕਿ ਜਿਹੜੀਆਂ ਸਾਡੀਆਂ ਆਰਮ ਫੋਰਸਿਸ ਆ ਉਹਨਾਂ ਦੀ ਮੋਰੈਲਿਟੀ ਦੇ ਉੱਤੇ ਅਸਰ ਹੁੰਦਾ, ਉਹਨਾਂ ਨੂੰ ਬਰੀ ਕਰ ਦਿੰਦੀਆਂ ਜਾਂ ਕਿਸੇ ਨੂੰ ਸਜ਼ਾ ਹੁੰਦੀ ਉਹਨਾਂ ਨੂੰ ਛੱਡ ਦਿੰਦੀਆਂ। ਹਾਂ, ਇੱਕਾ ਦੁੱਕਾ ਕੇਸਾਂ ਦੇ ਵਿੱਚ ਜੇ ਉਹਨਾਂ ਨੂੰ ਲੱਗਦਾ ਵਾ ਕਿ ਯਾਰ ਹੁਣ ਬੰਦਾ ਜ਼ਿਆਦਾ ਫਸ ਗਿਆ ਜਾਂ ਸਾਡੇ ਕੋਲ ਐਵੀਡੈਂਸ ਇਹੋ ਜਿਹੀ ਹੈ ਕਿ ਅਸੀਂ ਨਹੀਂ ਕੁਝ ਕਰ ਸਕਦੇ, ਤਾਂ ਉਹਨਾਂ ਨੂੰ ਜਿਹੜਾ ਵਾ ਮਾੜੀ ਮੋਟੀ ਸਜ਼ਾ ਦੇ ਕੇ ਗੋਂਗਲੋਂ ਤੋਂ ਜਿਹੜੀ ਮਿੱਟੀ ਆ ਉਹ ਝਾੜੀ ਜਾਂਦੀ ਹੈ। ਸੋ ਵਰਤਾਰਾ ਤਾਂ ਬਹੁਤ ਵੱਡਾ ਹੈ, ਬਹੁਤ ਪੱਖ ਨੇ, ਪਰ ਜਿੰਨਾ ਕੁ ਸਮਾਂ ਸੀਗਾ, ਜਿੰਨਾ ਕੁ ਹੁਕਮ ਹੋਇਆ ਸੀਗਾ, ਉਸ ਸਮੇਂ ਦੇ ਵਿੱਚ ਮੈਂ ਮਾਨਸਿਕ ਪੱਖ ਤੋਂ ਜਿੰਨੀ ਕੁ ਮੈਨੂੰ ਸਮਝ ਆ ਮਹਾਰਾਜ ਨੇ ਬਖਸ਼ੀ ਆ, ਜਾਂ ਜਿੰਨਾ ਕੁ ਮੈਂ ਪੜ੍ਹਿਆ ਆਪ ਜੀ ਦੇ ਨਾਲ ਵਿਚਾਰ ਸਾਂਝੇ ਕੀਤੇ ਨੇ ਜੀ। ਕਿਸੇ ਵੀਰ ਨੂੰ ਭੈਣ ਨੂੰ ਕੋਈ ਸਵਾਲ ਹੋਵੇ ਤਾਂ ਬਾਅਦ 'ਚ ਮੈਨੂੰ ਕਰ ਸਕਦਾ ਜੀ। ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।